वाहिगुरू जी का खालसा वाहिगुरू जी की फतेह अस्सलाम वालेकुम आदाब बर्ज मैं हाँ तुहाडी होस्ट नीलम कोटमा टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी तुहानू भी ते दुनिया भर च बैठे साडे बहुत ही प्यारे सोहने सियाणे सुनखे टीवी 84 दे दर्शकां नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम जी डॉक्टर साहब जी आयन प्रोग्राम सच्चो सच विच बहुत शुक्रिया जी डॉक्टर साहब अज 2 नवंबर 2020 कत्तक नानक शाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੰਦਾਜ਼ੀ ਵਿਊਅਰਸ ਜੇ ਤੁਸੀਂ ਹੱਕ ਕੇ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲ ਫਾਈਬ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਕਿ ਅੱਜ ਦਾ ਮੰਡੇ ਦਾ ਆਪਾਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਜੀਆਂ ਕਹਿੰਦੇ ਆ ਤੁਹਾਨੂੰ ਸਾਰਿਆਂ ਨੂੰ ਹੋਪ ਹੈ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪ੍ਰੋਗਰਾਮ ਦੇ ਸਟਾਰਟਿੰਗ ਦੇ ਵਿੱਚ ਜਿਹੜੇ ਕਰੰਟ ਇਸ਼ੂ ਨੇ ਜੋ ਵੀਕਐਂਡ ਦੇ ਵਿੱਚ ਜਿਹੜੇ ਜੋ ਵੀ ਇਸ਼ੂ ਹੋਏ ਨੇ ਜਿਹੜੇ ਡਿਵੈਲਪਮੈਂਟਸ ਹੋਈਆਂ ਨੇ ਉਹਨਾਂ ਬਾਰੇ ਵਿਚਾਰ ਚਰਚਾ ਹੋਏਗੀ ਔਰ ਨਾਲ ਹੀ ਆਪਾਂ ਵੀਕਐਂਡ ਜੋ ਡਾਕਟਰ ਸਾਹਿਬ ਕੋਲੋਂ ਉਹਨਾਂ ਕੋਲੋਂ ਪੁੱਛਾਂਗੇ। ਸੋ ਪਹਿਲਾਂ ਤਾਂ ਆਪਾਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਯਾਦ ਕਰ ਰਹੇ ਹਾਂ ਨਵੰਬਰ 84 ਦੇ ਵਿੱਚ ਜਿਹੜੇ ਸਾਡੇ ਜਿਹੜੇ ਸ਼ਹੀਦ ਜਿਹੜੇ ਨੇ ਸਿੰਘ ਸਿੰਘਣੀਆਂ ਬੱਚੇ ਬਜ਼ੁਰਗ ਜਿਹੜੇ ਨਵੰਬਰ 84 ਦੇ ਵਿੱਚ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਆਪਾਂ ਅੱਜ ਯਾਦ ਕਰ ਰਹੇ ਹਾਂ ਔਰ ਇਹ ਨਸਲਕੁਸ਼ੀ ਨੂੰ ਸਿੱਖ ਨਸਲਕੁਸ਼ੀ ਨੂੰ ਵਾਪਰਿਆ 36 ਵਰੇ ਜਿਹੜੇ ਉਹ ਬੀਤ ਚੁੱਕੇ ਨੇ। ਸੋ ਇਸ ਦੁਖਦ ਯਾਦ ਦੇ ਵਿੱਚੋਂ ਆਪਾਂ ਗੁਜ਼ਰ ਰਹੇ ਹਾਂ ਔਰ 31 ਅਕਤੂਬਰ 1984 ਨੂੰ ਜਦੋਂ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਦਿੱਲੀ ਸਮੇਤ ਭਾਰਤ ਦੇ ਵੱਖ-ਵੱਖ ਸ਼ਹਿਰਾਂ ਕਸਬਿਆਂ ਵਿੱਚ ਜੋ ਸਰਕਾਰੀ ਯੋਜਨਾ ਤਹਿਤ ਸਿੱਖਾਂ ਦਾ ਜਿਹੜਾ ਸ਼ਿਕਾਰ ਕੀਤਾ ਗਿਆ ਲਗਭਗ ਇੱਕ ਹਫ਼ਤਾ ਜਿਹੜਾ ਇਸ ਜ਼ੁਲਮ ਦਾ ਜਿਹੜਾ ਨੰਗਾ ਨਾਚ ਹੁੰਦਾ ਰਿਹਾ। ਇਸ ਸਿੱਖ ਨਸਲਕੁਸ਼ੀ ਦੌਰਾਨ ਇੱਕ ਅੰਦਾਜ਼ੇ ਮੁਤਾਬਕ ਜੋ 20,000 ਤੋਂ ਜ਼ਿਆਦਾ ਸਿੱਖ ਮਾਰੇ ਗਏ, ਹਜ਼ਾਰਾਂ ਸਿੱਖ ਔਰਤਾਂ ਜਿਹੜੀਆਂ ਨੇ ਜ਼ਬਰ ਜਨਾਹ ਦਾ ਜਿਹੜਾ ਸ਼ਿਕਾਰ ਹੋਈਆਂ, ਅਰਬਾਂ ਰੁਪਇਆਂ ਦੀ ਜਿਹੜੀ ਪ੍ਰਾਪਰਟੀ ਹੈ ਲੁੱਟੀ ਗਈ ਔਰ ਸਾੜੀ ਗਈ ਔਰ ਮਰਨ ਵਾਲਿਆਂ ਦੇ ਵਿੱਚ ਸੈਂਕੜਿਆਂ ਦੇ ਵਿੱਚ ਫੌਜੀ ਜਿਹੜੇ ਸਿੱਖ ਫੌਜੀ ਵੀ ਸ਼ਾਮਲ ਹਨ ਔਰ ਇਹ ਸਿੱਖ ਨਸਲਕੁਸ਼ੀ ਸਿੱਧੇ ਤੌਰ ਤੇ ਰਾਜੀਵ ਗਾਂਧੀ ਦੇ ਹੁਕਮਾਂ ਥੱਲੇ ਜਿਹੜੀ ਉਹ ਕਰਵਾਈ ਗਈ। 36 ਸਾਲ ਬੀਤਣ ਤੋਂ ਬਾਅਦ ਵੀ ਜਿਹੜੇ ਅਸਲ ਦੋਸ਼ੀਆਂ ਨੂੰ ਜਿਹੜੀ ਸਜ਼ਾ ਨਹੀਂ ਮਿਲੇਗੀ। ਸੋ ਅੱਜ ਦਾ ਜਿਹੜਾ ਸਾਡਾ ਸਮੁੱਚਾ ਪ੍ਰੋਗਰਾਮ ਹੈ ਨਵੰਬਰ 84 ਦੇ ਪਹਿਲੇ ਹਫਤੇ ਜਿਹੜੇ ਮਾਰੇ ਗਏ ਆਪਣੇ ਹਜ਼ਾਰਾਂ ਸਿੱਖ ਭੈਣ ਭਰਾਵਾਂ ਦੀ ਯਾਦ ਨੂੰ ਆਪਾਂ ਸਮਰਪਿਤ ਕਰ ਰਹੇ ਹਾਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਪਹਿਲਾਂ ਤੇ ਆਪਾਂ ਜਾਣਨਾ ਚਾਹਾਂਗੇ ਤੁਹਾਡਾ ਵੀਕਐਂਡ ਉਸ ਬਾਰੇ ਆਪਾਂ ਜਾਣਕਾਰੀ ਲਵਾਂਗੇ। ਉਸ ਤੋਂ ਬਾਅਦ ਜੋ ਨਵੰਬਰ 84 ਨਾਲ ਰਿਲੇਟਡ ਜਿਹੜੀਆਂ ਵਿਚਾਰ ਨੇ ਉਹ ਤੁਹਾਡੇ ਤੋਂ ਆਸਾਨ ਪਾਵਾਂਗੇ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਬੇਸ਼ੱਕ ਇਨਸਾਨੀ ਜ਼ਿਹਨ ਮਨ ਜਾਂ ਸੁਰਤ ਉਹ ਬਹੁਤ ਉੱਚੀ ਹੋਣੀ ਚਾਹੀਦੀ ਹੈ ਹਰ ਹਾਲਤ 'ਚ, ਕੋਈ ਦੁੱਖ ਦੀ ਘੜੀ ਹੋਏ ਕੋਈ ਸੁੱਖ ਦੀ ਘੜੀ ਹੋਏ ਜੀ, ਲੇਕਿਨ ਅਸੀਂ ਸਾਰੇ ਇਨਸਾਨ ਹੈ ਔਰ ਜਿਹੜੇ ਬੀਤੇ ਦੇ ਜ਼ਖਮ ਨੇ ਬੀਤੇ ਦੇ ਸੱਲ ਨੇ ਬੀਤੇ ਦੀਆਂ ਸੱਟਾਂ ਨੇ ਜਦੋਂ ਉਹ ਵਕਤ ਦਾ ਦੁਹਰਾ ਹੁੰਦਾ ਹੈ ਸਾਲ ਬਾਅਦ ਤੇ ਤੁਸੀਂ ਇੰਡੀਵਿਜੂਅਲੀ ਵੀ ਜਿਹੜੀਆਂ ਕੋਈ ਦੁਖਦ ਘਟਨਾਵਾਂ ਤੁਹਾਡੀ ਜ਼ਿੰਦਗੀ 'ਚ ਵਾਪਰੀਆਂ ਹੁੰਦੀਆਂ ਜਦੋਂ ਸਾਲ ਬਾਅਦ ਮੁੜ ਕੇ ਉਹ ਦਿਨ ਆਉਂਦਾ ਤੁਸੀਂ ਉਸ ਦਾ ਪ੍ਰਭਾਵ ਕਬੂਲਦੇ ਹੋ। ਤੇ ਜਦੋਂ ਅਸੀਂ ਕੌਮ ਦੀ ਹੋਣੀ ਕੌਮ ਦੀ ਸਾਂਝੀ ਹਿਸਟਰੀ ਉਸ ਵੱਲ ਜੇ ਨਜ਼ਰ ਮਾਰਦੇ ਹਾਂ ਔਰ ਖਾਸ ਤੌਰ ਤੇ ਜੋ ਕੁਝ ਤਾਜ਼ਾ ਪਿਛਲੇ ਵਰਿਆਂ ਦੇ ਵਿੱਚ ਬੀਤਿਆ ਹੋਇਆ ਉਹ ਬਹੁਤ ਜ਼ਿਆਦਾ ਮਨ ਨੂੰ ਪ੍ਰਭਾਵਿਤ ਕਰਦਾ ਹੈ। ਔਰ ਮੈਂ ਸਮਝਦਾ ਹਾਂ ਵੀ ਹਰ ਸੈਂਸਿਟਿਵ ਇਨਸਾਨ ਜਾਂ ਜਿਹੜਾ ਥੋੜਾ ਬਹੁਤ ਹਿਸਟਰੀ ਕੌਨਸ਼ੀਅਸ ਹੈ
ਜਾਂ ਜਿਹੜਾ ਆਪਣੇ ਸੁੱਖਾਂ ਤੋਂ ਥੋੜਾ ਜਿਹਾ ਉੱਪਰ ਉੱਠ ਕੇ ਆਪਣੇ ਆਲੇ ਦੁਆਲੇ ਨਾਲ ਜੁੜ ਕੇ ਦੇਖਦਾ ਹੈ, ਜੀ ਉਹ ਇਵੇਂ ਹੀ ਮਹਿਸੂਸ ਕਰਦਾ ਹੈ। ਸੋ ਮੇਰੇ ਲਈ ਵੀ ਇਹ ਜੂਨ ਦਾ ਪਹਿਲਾ ਹਫਤਾ ਹੋਏ, ਨਵੰਬਰ ਦਾ ਪਹਿਲਾ ਹਫਤਾ ਹੋਏ ਔਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਨਾਲ ਸੰਬੰਧਿਤ ਦਸੰਬਰ ਦੇ ਅਖੀਰਲੇ ਦਿਨ ਹੋਣ, ਜੀ ਇੱਕ ਅਜੀਬ ਕਿਸਮ ਦੀ ਕੈਫੀਅਤ ਬਣਦੀ ਹੈ, ਕਿਉਂਕਿ ਉਸ ਦੇ ਵਿੱਚ ਜਿੱਥੇ ਅਸੀਂ ਆਪਣੀ ਪੀੜ, ਆਪਣੇ ਉਸ ਦੁੱਖ ਨੂੰ ਮਹਿਸੂਸ ਕਰਦੇ ਹਾਂ, ਉੱਥੇ ਜੇ ਅਸੀਂ 36 ਵਰੇ ਪਹਿਲਾਂ ਦਾ ਤੁਸੀਂ ਜ਼ਿਕਰ ਕੀਤਾ ਸਿੱਖ ਨਸਲਕੁਸ਼ੀ ਦੀ ਗੱਲ ਵੀ ਅਸੀਂ ਕਰਾਂਗੇ, ਜੀ ਪਰ ਹਰ ਵਰਾ ਬੀਤਣ ਤੋਂ ਬਾਅਦ ਵੀ ਜਿਹੜਾ ਟਾਇਰੈਂਟ ਹੈ, ਜ਼ੁਲਮ ਕਰਨ ਵਾਲਾ ਹੈ, ਉਸ ਦਾ ਨਾਂ ਬਦਲਿਆ, ਬਿਲਕੁਲ, ਪਰ ਉਹੀ ਨੀਤੀਆਂ ਨੇ, ਉਵੇਂ ਹੀ ਲੋਕ ਲਗਾਤਾਰਤਾ ਨਾਲ ਜ਼ੁਲਮ ਦਾ ਸ਼ਿਕਾਰ ਹੋ ਰਹੇ ਨੇ। ਜਿਸੇ ਕੌਮ ਦੇ ਹਵਾਲੇ ਨਾਲ ਗੱਲ ਕਰੀਏ, ਰਾਦਰ ਜ਼ਾਲਮਾਂ ਦਾ ਹੌਸਲਾ ਹਰ ਚੜ੍ਹਦੇ ਵਰੇ ਦੇ ਨਾਲ ਹੋਰ ਵੀ ਬੁਲੰਦ ਹੋਇਆ, ਕਿਉਂਕਿ ਜਿਨ੍ਹਾਂ ਨੇ ਪਹਿਲੀਆਂ ਨਸਲਕੁਸ਼ੀਆਂ ਕੀਤੀਆਂ ਉਹਨਾਂ ਨੂੰ ਸਜ਼ਾ ਤਾਂ ਕੀ ਦੇਣੀ ਸੀ, ਉਹਨਾਂ ਨੂੰ ਰਿਵਾਰਡ ਦਿੱਤੇ ਗਏ, ਉਹਨਾਂ ਨੂੰ ਇਨਾਮ ਮਿਲੇ। ਨਵੰਬਰ 84 ਦੀ ਸਿੱਖ ਨਸਲਕੁਸ਼ੀ ਕਰਨ ਵਾਲੇ MP ਤੋਂ ਮਿਨਿਸਟਰ ਬਣੇ ਰਾਜੀਵ ਗਾਂਧੀ ਦੀ ਕੈਬਨਿਟ 'ਚ। ਔਰ ਜੇ ਅਸੀਂ ਫਿਰ ਫਾਲੋ ਅਪ ਦੇਖੀਏ, 1992 ਚ ਬਾਬਰੀ ਮਸਜਿਦ ਢਾਣ ਤੋਂ ਬਾਅਦ ਮੁਸਲਮਾਨਾਂ ਦਾ ਜਿਹੜਾ ਉਹ ਨਰਸੰਹਾਰ ਕੀਤਾ ਗਿਆ, ਬੰਬੇ ਹੋਏ, ਦੂਸਰੀਆਂ ਥਾਵਾਂ ਤੇ 2002 ਚ ਮੋਦੀ ਨੇ ਗੁਜਰਾਤ ਚ ਕੀਤਾ, ਉਹ ਚੀਫ ਮਿਨਿਸਟਰ ਤੋਂ ਪ੍ਰਾਈਮ ਮਿਨਿਸਟਰ ਤੱਕ ਪਹੁੰਚਿਆ, ਮੋਦੀ ਅਮਿਤ ਸ਼ਾਹ ਦੀ ਇਹ ਕਾਤਲ ਜੋੜੀ। ਹੁਣ ਇਹ ਸਾਰਾ ਪਾਰਟ ਔਰ ਲਗਾਤਾਰਤਾ ਨਾਲ ਉਸ ਖਿੱਤੇ ਦੇ ਵਿੱਚ ਉਵੇਂ ਹੀ ਜਿਹੜਾ ਹੈ ਉਹ ਬਲੱਡ ਸਪਿਲਿੰਗ ਹੋ ਰਹੀ ਹੈ, ਖੂਨ ਰੇਜ਼ੀ ਹੋ ਰਹੀ ਹੈ, ਉਵੇਂ ਹੀ ਵਿਕਟਮਸ ਸ਼ਿਕਾਰ ਬਣਾਏ ਜਾ ਰਹੇ ਨੇ। ਸੋ ਬੇਸ਼ੱਕ ਅਸੀਂ ਫਰਾਈਡੇ ਦੇ ਸ਼ੋਅ 'ਚ, ਕਿਉਂਕਿ 30 ਅਕਤੂਬਰ ਦੀ ਰਾਤ ਔਰ ਉੱਥੇ 31 ਅਕਤੂਬਰ ਦੀ ਸਵੇਰ ਸੀ, ਅਸੀਂ ਜ਼ਿਕਰ ਕੀਤਾ ਕਿ ਕਿਵੇਂ ਜਿੱਥੇ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਤੇ ਸਾਡੀ ਅਲੋਕਾਰ ਸੁਹਾਗਣ ਭੈਣ ਬੀਬੀ ਸੁਰਿੰਦਰ ਕੌਰ ਨੇ ਸਿੱਖ ਹਿਸਟਰੀ ਦੇ ਵਿੱਚ ਇੱਕ ਖੂਬਸੂਰਤ ਚੈਪਟਰ ਜੋੜਿਆ ਕਿ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਰੇ। ਸੋ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ। ਔਰ ਇਹੀ ਵੀਕਐਂਡ ਦੀ ਤੁਸੀਂ ਗੱਲ ਕੀਤੀ ਹੈ, ਬੇਸ਼ੱਕ ਸੈਚਰਡੇ ਸ਼ਾਮ ਅਸੀਂ ਨਿਊ ਜਰਸੀ 'ਚ ਇੱਕ ਪਰਿਵਾਰਕ ਫੰਕਸ਼ਨ ਦੇ ਵਿੱਚ, ਜਿਹਦੇ 'ਚ ਕਿ ਸੁਖਮਣੀ ਸਾਹਿਬ ਦਾ ਪਾਠ ਸਭ ਨੇ ਰਲ ਮਿਲ ਕੇ ਕੀਤਾ, ਔਰ 31 ਅਕਤੂਬਰ ਦਾ ਦਿਨ ਸ਼ਹੀਦ ਬੇਅੰਤ ਸਿੰਘ ਦਾ ਸ਼ਹੀਦੀ ਦਿਨ ਸੀ, ਉਹਨਾਂ ਦੀ ਯਾਦ ਨੂੰ ਸਮਰਪਿਤ ਸਾਡਾ ਉਹ ਛੋਟਾ ਜਿਹਾ ਯਤਨ ਸੀ। ਔਰ 1 ਨਵੰਬਰ ਜਿਹੜਾ ਕਿ ਗੁਰਦੁਆਰਾ ਸਾਹਿਬ ਰਿਚਮੰਡ ਹਿਲ ਕਲਚਰਲ ਸੁਸਾਇਟੀ 'ਚ ਸਾਡੀਆਂ ਅੱਡ-ਅੱਡ ਜਥੇਬੰਦੀਆਂ, ਬੇਸ਼ੱਕ ਗੁਰਦੁਆਰਾ ਕਮੇਟੀ ਮੁੱਖ ਤੌਰ ਤੇ ਹੁੰਦੀ ਹੈ, ਬਟ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ, ਉਹਦੇ ਨਾਲ ਸਿੱਖ ਯੂਥ ਆਫ ਅਮਰੀਕਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਇਹਨਾਂ ਦੇ ਸਾਂਝੇ ਉਦਮ ਦੇ ਨਾਲ ਸ਼ਹੀਦ ਬੇਅੰਤ ਸਿੰਘ ਦੀ ਯਾਦ ਨੂੰ ਸਮਰਪਿਤ ਸਮਾਗਮ ਰੱਖਿਆ ਗਿਆ ਸੀ। ਬੇਸ਼ੱਕ ਸਾਨੂੰ ਲਾਸਟ ਮਿੰਟ ਹੀ ਇਨਫੋਰਮ ਕੀਤਾ ਗਿਆ, ਲੇਕਿਨ ਸਾਡੀ ਟੀਮ ਨੇ ਆਪਣੇ ਦੂਸਰੇ ਰੁਝੇਵੇਂ ਛੱਡ ਕੇ ਸ਼ਮੂਲੀਅਤ ਹੀ ਨਹੀਂ ਕੀਤੀ, ਸਗੋਂ ਉਸ ਦਾ ਲਾਈਵ ਟੈਲੀਕਾਸਟ ਵੀ ਕੀਤਾ। ਔਰ ਸਾਡੀ 21-22 ਮਿੰਟ ਦੀ ਪ੍ਰੈਜੈਂਟੇਸ਼ਨ ਸਾਡੇ ਦਰਸ਼ਕ ਜਿਨ੍ਹਾਂ ਨੇ ਕਾਫੀ ਸਰਾਇਆ ਵੀ ਹੈ, ਮੌਕੇ ਦੇ ਉੱਤੇ ਵੀ ਸੰਗਤ ਨੇ ਕਾਫੀ ਪਿਆਰ ਦਿੱਤਾ, ਉਹ ਸਾਡੇ ਜਿਹੜਾ YouTube ਦੇ ਉੱਤੇ, Facebook ਤੇ ਉਸ ਨੂੰ ਦੇਖਿਆ ਜਾ ਸਕਦਾ ਹੈ। ਸੋ ਮੈਂ ਉਹਦੇ ਵੇਰਵੇ ਵਿੱਚ ਨਹੀਂ ਜਾਵਾਂਗਾ, ਕਿਉਂਕਿ ਬਹੁਤ ਸਾਰੇ ਟੌਪਿਕ ਅੱਜ ਡਿਸਕਸ ਕਰਨ ਵਾਲੇ ਨੇ। ਔਰ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਕੱਲ ਦਾ ਦਿਨ 3 ਨਵੰਬਰ ਦਾ ਇੱਕ ਉਹ ਦਿਨ ਬਣਨਾ ਜਿਹਨੇ ਅਮਰੀਕਾ ਦੀ ਕਿਸਮਤ ਦਾ ਫੈਸਲਾ ਕਰਨਾ, ਇਕੱਲੇ ਅਮਰੀਕਾ ਦੀ ਨਹੀਂ, ਕਿਵੇਂ ਗਲੋਬਲੀ ਦੁਨੀਆ ਭਰ ਦੇ ਵਿੱਚ ਇਸ ਵੇਲੇ ਅੱਖਾਂ ਅਮਰੀਕਾ ਵੱਲ ਲੱਗੀਆਂ ਹੋਈਆਂ ਨੇ। ਹਾਲਾਂਕਿ ਜਦੋਂ ਅਸੀਂ ਗੱਲ ਕਰ ਰਹੇ ਹਾਂ, ਆਲਰੇਡੀ 100 ਮਿਲੀਅਨ ਦੇ ਲਗਭਗ US ਸਿਟੀਜ਼ਨਸ ਆਪਣੀ ਵੋਟ ਦਾ ਹੱਕ ਇਸਤੇਮਾਲ ਕਰ ਚੁੱਕੇ ਨੇ, ਜਿਹੜਾ 10 ਕਰੋੜ ਹਜ਼ਾਰ ਹੈ ਗਿਣਤੀ ਬਣਦੀ ਹੈ। ਔਰ ਇਹ ਜਿਹੜੀਆਂ 2016 ਦੇ ਵਿੱਚ ਇਲੈਕਸ਼ਨਸ ਦੇ ਵਿੱਚ ਜਿੰਨੀਆਂ ਵੋਟਾਂ ਪਈਆਂ ਸੀ, ਉਹਦਾ 69% ਹੈ। ਆਲਰੇਡੀ 69% ਵੋਟਰ ਵੋਟ ਕਾਸਟ ਕਰ ਚੁੱਕੇ ਨੇ। ਪਰ ਕੱਲ ਉਹ ਜਿਹੜਾ D-Day ਹੈ, ਉਹ ਡੂਮਸ ਡੇ ਵੀ ਹੈ ਔਰ ਡੂਇੰਗ ਡੇ ਵੀ ਹੈ ਔਰ ਡ੍ਰੀਮਿੰਗ ਡੇ ਵੀ ਹੋਏਗਾ ਟਰੰਪ ਔਰ ਦੂਸਰਿਆਂ ਦੇ ਲਈ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਅਮਰੀਕਾ ਦੇ ਵਿੱਚ ਇੱਕ ਅਜੀਬ ਕਿਸਮ ਦਾ ਖੌਫ ਹੈ, ਡਰ ਹੈ। ਅਸੀਂ ਜਦੋਂ ਡਰਾਈਵ ਵੀ ਕਰ ਰਹੇ ਸੀ ਮੈਨਹਟਨ 'ਚੋਂ, ਦੂਸਰੇ ਜਿੱਥੇ ਸ਼ੀਸ਼ਿਆਂ ਦੇ ਵੱਡੇ ਵੱਡੇ ਜਿਹੜੇ ਗਲਾਸਿਸ ਨੂੰ ਡਿਸਪਲੇ ਕਰਦੇ ਆ ਜਾਂ ਗਲਾਸ ਵਾਲੇ ਸਟੋਰਸ ਨੇ, ਉਹਨਾਂ ਦੇ ਉੱਤੇ ਅੱਗੇ ਕਾਰਡਬੋਰਡ ਔਰ
ਉਹਨੂੰ ਕਵਰ ਕੀਤਾ ਜਾ ਰਿਹਾ, ਵਾਇਲੈਂਸ ਦਾ ਚੱਲ ਬਿਲਕੁਲ ਰਿਹਾ ਚਾਂਸਸ ਹੋ ਸਕਦੇ ਔਰ ਵਾਈਟ ਹਾਊਸ ਤੋਂ ਲੈ ਕੇ ਅਮਰੀਕਾ ਭਾਰਤ ਪ੍ਰੋਟੈਸਟ ਆਲਰੇਡੀ ਫॉर ਐਂਡ ਅਗੇਂਸਟ ਜੀ ਵਾਲੇ ਤਿਆਰੀ ਕਰ ਰਹੇ ਨੇ। ਗਵਰਨਮੈਂਟ ਵੀ ਦੇਖ ਰਹੀ, ਜਿਹੜੇ ਉਹਨਾਂ ਦੇ ਸਿਕਿਉਰਿਟੀ ਏਜੰਸੀਜ਼ ਵੀ ਦੇਖ ਰਹੀਆਂ ਕਿ ਵੀ ਇਹ ਵਾਇਲੈਂਟ ਵੀ ਹੋ ਸਕਦੇ ਨੇ। ਔਰ ਵਾਲਮਾਰਟ ਵਾਲਿਆਂ ਨੇ ਉਹਨਾਂ ਦੇ 4700 ਸਟੋਰ ਨੇ ਅਮਰੀਕਾ 'ਚ ਜੀ ਔਰ ਜ਼ਾਹਰ ਹੈ ਵਾਲਮਾਰਟ ਤੇ ਹਥਿਆਰ ਵੀ ਡਿਸਪਲੇ ਕੀਤੇ ਹੁੰਦੇ ਨੇ ਵੇਚਣ ਦੇ ਲਈ, ਜੀ ਕਿਉਂਕਿ ਸੈਕੰਡ ਅਮੈਂਡਮੈਂਟ ਅਮਰੀਕਾ 'ਚ ਰਾਈਟ ਟੂ ਵੇਅਰ ਐਂਡ ਬੀਅਰ ਆਰਮਸ ਦਾ ਹੱਕ ਦਿੰਦੀ ਹੈ। ਬਿਲਕੁਲ ਪਰ ਉਹਨਾਂ ਨੇ ਆਪਣੇ ਸਾਰੇ 4700 ਸਟੋਰਾਂ ਤੋਂ ਸਾਰੇ ਜਿਹੜੇ ਨੇ ਹਥਿਆਰ ਉਹ ਲਾ ਲਏ ਨੇ, ਉੱਥੋਂ ਉਹਨਾਂ ਨੂੰ ਡਿਸਪਲੇ ਤੋਂ ਬੰਦ ਕਰ ਦਿੱਤਾ ਹੈ। ਜੀ ਉਹਨਾਂ ਨੂੰ ਇਹ ਹੈ ਕਿ ਜਦੋਂ ਵਾਇਲੈਂਟ ਕਰਾਊਡ 'ਚ ਅਟੈਕ ਕਰਨਗੀਆਂ ਤਾਂ ਉਹਨਾਂ ਦੇ ਲਈ ਉਹ ਹੈਂਡੀ ਹਥਿਆਰ ਹੋਣਗੇ। ਜੀ ਸੋ ਇਸ ਸਾਰੇ ਦੇ ਵਿੱਚ ਇਹ ਵੀ ਹੈ, ਆਲਰੇਡੀ ਅੱਜ ਟਰੰਪ ਨੇ ਕਿਹਾ ਕਿ ਜੀ ਇਹ ਜਿਹੜੀ ਹੈ ਇਲੈਕਸ਼ਨ ਪ੍ਰੋਸੈਸ ਫਾਲਟੀ ਹੋਏਗੀ, ਲਾਇਰਸ ਵਿਲ ਬੀ ਇਨਵੋਲਵਡ। ਸੋ ਜ਼ਾਹਰ ਹੈ ਕਿ ਇਹ ਇੱਕ ਬੜੀ ਮੱਡੀ ਪ੍ਰੋਸੈਸ ਵੀ ਹੋ ਸਕਦੀ ਹੈ, ਜੀ ਕਿਉਂਕਿ ਕੱਲ ਜ਼ਿਆਦਾ ਜਿਹੜੇ ਟਰੰਪ ਦੇ ਸਪੋਰਟਿੰਗ ਪਰਸਨ ਨੇ ਉਹ VOTING ਲਈ ਨਿਕਲਣਗੇ ਔਰ ਅਸੀਂ ਅਰਦਾਸ ਹੀ ਕਰ ਸਕਦੇ ਹਾਂ, ਕਿਉਂਕਿ ਬਿਲਕੁਲ ਜਦੋਂ ਅਮਰੀਕਾ ਦੀ ਅਸੀਂ ਗੱਲ ਕਰਦੇ ਹਾਂ ਇਸ 'ਚ ਸਿਰਫ ਇਹ ਨਹੀਂ ਹੁੰਦਾ ਕਿ ਅਸੀਂ ਸਿਰਫ ਆਪਣੇ ਇਸ ਖਿੱਤੇ ਦੀ ਜਾਂ ਮੁਲਕ ਦੀ ਗੱਲ ਕਰ ਰਹੇ ਹਾਂ ਜਾਂ ਆਪਣੀ ਕਮਿਊਨਿਟੀ ਦੀ ਗੱਲ ਕਰ ਰਹੇ ਹਾਂ, ਕਿਉਂਕਿ ਅਸੀਂ 9/11 ਤੋਂ ਬਾਅਦ ਹਜ਼ਾਰਾਂ ਹੇਟ ਕ੍ਰਾਈਮ ਸਿੱਖਾਂ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ, ਔਰ ਜਦੋਂ ਇਹ ਸਾਰਾ ਚੱਲ ਰਿਹਾ ਹੈ ਜਿਹੜੀ ਵੇਵ ਯੂਰਪ ਦੇ ਵਿੱਚ ਇਸਲਾਮੋਫੋਬੀਆ ਜਿਸ ਦਾ ਜ਼ਿਕਰ ਇਮਰਾਨ ਖਾਨ ਹੋਰਾਂ ਨੇ 2019 ਚ ਆਪਣੀ UN ਜਨਰਲ ਅਸੈਂਬਲੀ ਸਪੀਚ ਕੀਤਾ ਸੀ। ਫ੍ਰੈਂਚ ਪ੍ਰੈਜ਼ੀਡੈਂਟ ਨੇ ਜਿਸ ਕਿਸਮ ਦਾ ਰਵੱਈਆ ਲਿਆ, ਹਾਲਾਂ ਉਹਨੇ ਅਲ ਜਜ਼ੀਰਾ ਨੂੰ ਦਿੱਤੇ ਇੱਕ ਇੰਟਰਵਿਊ 'ਚ ਇੱਕ ਸਟੈਪ ਬੈਕ ਆਉਣ ਦੀ ਕੋਸ਼ਿਸ਼ ਕੀਤੀ ਹੈ, ਬਟ ਆਲਰੇਡੀ ਡੈਮੇਜ ਹੋ ਚੁੱਕਾ ਹੈ। ਔਰ ਜਿੱਥੇ ਦੁਨੀਆ ਭਰ ਦੇ ਵਿੱਚ ਪ੍ਰੋਟੈਸਟ ਹੋਏ ਨੇ ਉਸ ਦੇ ਇਸ ਰਵੱਈਏ ਦੇ ਖਿਲਾਫ ਮੁਸਲਮਾਨ ਭਾਈਚਾਰੇ ਵੱਲੋਂ, ਉੱਥੇ ਅਸੀਂ ਦੇਖਦੇ ਹਾਂ ਕਿ ਵਾਇਲੈਂਸ ਦੀਆਂ ਘਟਨਾਵਾਂ ਵੀ, ਕਿਊਬੈਕ ਦੇ ਵਿੱਚ ਵੀ ਘਟਨਾ ਹੋਈ। ਸਟੂਡੀਓ 'ਚ ਆਉਂਦਿਆਂ ਮੈਂ ਦੇਖ ਰਿਹਾ ਸੀ ਕਿ ਵਿਆਨਾ ਆਸਟਰੀਆ ਦੇ ਵਿੱਚ ਜਿਹੜਾ ਹੈ ਜਿਸ ਨੂੰ ਉਹਨਾਂ ਦੀਆਂ ਏਜੰਸੀਆਂ ਨੇ ਦਹਿਸ਼ਤਗਰਦੀ ਦੀ ਘਟਨਾ ਕਿਹਾ ਹੈ ਜੁੜੀ ਹੋਈ, ਉਹਦੇ 'ਚ ਵੀ ਕੁਝ ਮਾਰੇ ਗਏ ਨੇ, ਜ਼ਖਮੀ ਨੇ। ਔਰ ਉਹ ਇੱਕ ਜਿਹੜਾ ਹੈ ਉਹ ਇਹਦੇ ਨੇੜੇ ਸਿਨਾਗੋਗ ਦੇ ਨੇੜੇ ਘਟਨਾ ਹੋਈ ਹੈ। ਉਸ ਤੋਂ ਪਹਿਲਾਂ ਇੱਕ ਚਰਚ ਦਾ ਪਾਦਰੀ ਮਾਰਿਆ ਗਿਆ ਫਰਾਂਸ ਦੇ ਵਿੱਚ। ਸੋ ਇਹ ਇੱਕ ਆਪਣੇ ਕਿਸਮ ਦੀ ਜਿਹੜੀ ਹੈ ਨਫ਼ਰਤ, ਔਰ ਇਸ ਸਾਰੇ ਚੋਂ ਇਸ ਗੱਲ ਦਾ ਧਿਆਨ ਰਿਹਾ ਅਮਰੀਕਾ 'ਚ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਇਸ ਕਿਸਮ ਦੇ ਵਾਈਟ ਸੁਪਰੈਮਿਸਿਸਟ ਗਰੁੱਪ ਨੇ, ਮਿਲੀਸ਼ੀਆ ਜਿਹੜਾ ਉਹ ਮੌਕੇ ਦੀ ਭਾਲ 'ਚ ਹੁੰਦਾ ਹੈ ਕਿ ਵੀ ਕੀ ਕਰਨਾ ਹੈ। ਪਲੱਸ ਦੂਸਰੇ ਪਾਸੇ ਜਿਵੇਂ ਅਸੀਂ ਬਲੈਕ ਲਾਈਵਸ ਮੈਟਰ ਦੇ ਪੀਰੀਅਡ ਦੇ ਵਿੱਚ ਦੇਖਿਆ ਕਿ ਜੈਨੂਇਨ ਪ੍ਰੋਟੈਸਟ ਸਨ ਕਿ ਭਾਈ ਹੋ ਰਿਹਾ, ਲੇਕਿਨ ਉਹਦੇ 'ਚ ਵੱਡੀ ਗਿਣਤੀ 'ਚ ਲੁਟੇਰੇ ਵੀ ਸ਼ਾਮਲ ਹੋਏ। ਫਿਰ ਇੱਥੇ ਜਿਹੜੀ ਰਾਇਟਿੰਗ ਹੈ ਉਹ ਇਕੱਲੀ ਇਹ ਨਹੀਂ ਹੁੰਦੀ ਕਿ ਵੀ ਪੁਲਿਸ ਔਰ ਜਿਹੜਾ ਉਹ ਪ੍ਰੋਟੈਸਟ ਕਰਨ ਵਾਲਿਆਂ 'ਚ ਹੁੰਦਾ ਹੈ, ਨਾਲ ਦੀ ਨਾਲ ਉਹਦੇ ਲੂਟਿੰਗ ਜੁੜ ਜਾਂਦੀ ਹੈ ਔਰ ਉਹਦੇ 'ਚ ਫਿਰ ਅੱਗੋਂ ਨਫ਼ਰਤ ਫੈਲਦੀ ਹੈ। ਔਰ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਇਹ ਇਕੱਲਾ ਇਸ ਥਾਂ ਤੇ ਨਹੀਂ, ਕੁੱਲ ਦੁਨੀਆ ਦੇ ਵਿੱਚ ਜੋ ਕੁਝ ਵਾਪਰ ਰਿਹਾ ਰੱਬ ਰਹਿਮਤ ਕਰੇ ਕਿ ਇਹ ਸਾਰੇ ਨਫ਼ਰਤ ਔਰ ਵਾਇਲੈਂਸ ਤਸ਼ੱਦਦ ਦੇ ਦੌਰ ਚੋਂ ਕੱਢੇ। ਔਰ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ, ਇੱਕ ਬੜੀ ਦੁਖਦਾਈ ਘਟਨਾ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਯੂਨੀਵਰਸਿਟੀ ਦੇ ਵਿੱਚ ਵੀ ਵਾਪਰੀ ਹੈ, ਜਿੱਥੇ ਕਿ ਇੱਕ ਬੁੱਕ ਫੇਅਰ ਕਿਤਾਬਾਂ ਦਾ ਮੇਲਾ ਜਿਹਦੇ 'ਚ ਕਿ ਈਰਾਨ ਦੇ ਐਂਬੈਸਡਰ ਵੀ ਪਾਰਟਿਸਿਪੇਟ ਕਰ ਰਹੇ ਸੀ ਔਰ 40 ਦੇ ਕਰੀਬ 50 ਦੇ ਕਰੀਬ ਈਰਾਨੀ ਪਬਲਿਸ਼ਰ ਵੀ, ਔਰ ਬਾਕੀ ਵੀ ਬੁੱਕ ਫੇਅਰ ਤਾਂ ਇਹੀ ਹੁੰਦਾ ਹੈ। ਉਹਦੇ 'ਚ ਕੁਝ ਦਹਿਸ਼ਤਗਰਦਾਂ ਨੇ ਆ ਕੇ ਜਿਹੜੀ ਹੈ ਇਨਡਿਸਕ੍ਰਿਮੀਨੇਟ ਫਾਇਰਿੰਗ ਕੀਤੀ ਔਰ ਜਦੋਂ ਤੱਕ ਸਾਡੇ ਕੋਲ ਖਬਰਾਂ ਸੀ 20 ਮੌਤਾਂ ਹੋ ਚੁੱਕੀਆਂ ਨੇ, ਜਿਹੜੇ ਜ਼ਾਹਰ ਹੈ ਬਹੁਤੇ ਤਾਲਿਬੇ ਇਲਮ ਸਟੂਡੈਂਟ ਨੇ ਜਾਂ ਜਿਹੜੇ ਉੱਥੇ ਉਹਨਾਂ ਦੇ ਨਾਲ ਵਾਸਤਾ ਲੋਕ ਹੋਣਗੇ। 22 ਤੋਂ ਜ਼ਿਆਦਾ ਜ਼ਖਮੀ ਨੇ। ਔਰ ਤਾਲਿਬਾਨ ਨੇ, ਕਿਉਂਕਿ ਦੇਖੋ ਅਸੀਂ ਰਿਪੀਟਡਲੀ ਇਹ ਗੱਲ ਕਹਿੰਦੇ ਹਾਂ ਕਿ ਜਿੱਥੇ ਇੱਕ ਪਾਸੇ ਅਮਨ ਦੇ ਮੁਦਈ ਨੇ, ਅਮਨ ਸਮਝੌਤੇ ਵੀ ਹੁੰਦੇ ਨੇ, ਉਹਨਾਂ ਦੇ ਰਾਹੀਂ ਗੱਲਾਂ ਨਿਬੇੜੀਆਂ ਵੀ ਜਾਂਦੀਆਂ ਨੇ, ਔਰ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀਆਂ ਪੋਜ਼ਿਟਿਵ ਅਚੀਵਮੈਂਟਸ ਨੇ ਉਹਨਾਂ ਦੇ ਇਸ ਟੈਨਿਓਰ ਦੀਆਂ, ਉਹਦੇ ਅਸੀਂ ਸਮਝਦੇ ਹਾਂ ਵੀ ਇੱਕ ਇਹ ਹੈ ਕਿ ਜਿਹਦੇ 'ਚ ਉਹਨਾਂ ਨੇ ਫੈਸਲਾ ਕੀਤਾ ਕਿ ਜਿਹੜੀਆਂ ਬਾਹਰ ਜੰਗਾਂ ਲੜੀਆਂ ਜਾ ਰਹੀਆਂ ਨੇ, ਇਰਾਕ ਹੋਏ, ਅਫਗਾਨਿਸਤਾਨ ਹੋਏ, ਇਹ ਅਮਰੀਕਨ ਜੰਗਾਂ ਨਹੀਂ ਨੇ। ਅਮਰੀਕਾ ਦੇ ਵਿੱਚ 19 ਸਾਲ ਤੋਂ ਅਮਰੀਕਾ ਇਨਵੋਲਵ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਜਿਵੇਂ ਟਵੀਟ ਵੀ ਕੀਤਾ ਕਿ ਹਰ ਅਮਰੀਕੀ ਸੋਲਜਰ ਅਫਗਾਨਿਸਤਾਨ ਚੋਂ ਬਾਈ ਕ੍ਰਿਸਮਸ ਵਾਪਸ ਘਰ ਆਏਗਾ। ਹੁਣ ਤਾਲਿਬਾਨ ਦੇ ਨਾਲ ਕਿਉਂਕਿ ਉਹ ਮੁਜ਼ਾਕਰਾਤ ਹੋਏ ਨੇ, ਇੰਟਰ ਅਫਗਾਨ ਡਾਇਲੋਗ ਵੀ ਹੋਇਆ, ਐਗਜ਼ਿਸਟਿੰਗ ਜਿਹੜੀ ਉੱਥੇ ਹਕੂਮਤ ਹੈ ਅਸ਼ਰਫ ਗਨੀ ਔਰ ਅਬਦੁੱਲਾ ਦੀ, ਉਹਨਾਂ ਨੇ ਵੀ
ਉਹਨੂੰ ਜੁਆਇਨ ਕੀਤਾ ਜਿਹੜਾ ਲੇਟੈਸਟ ਦੌਰਾ ਹੋਇਆ। ਔਰ ਜ਼ਲਮੇ ਖਾਲਿਲਜ਼ਾਦ ਜਿਹੜੇ ਉਹਨਾਂ ਦੇ ਕਦੇ UN 'ਚ ਅਨਵਾਇਰ ਹੈ, ਉਹਨਾਂ ਨੇ ਇਹ ਸਾਰੀ ਬ੍ਰੋਕਰ ਕੀਤੀ ਪੀਸ ਡੀਲ। ਔਰ ਅਸੀਂ ਵੀ ਹਮੇਸ਼ਾ ਹੋਪ ਕਰਦੇ ਹਾਂ ਹਰ ਅਮਨ ਪਸੰਦ ਕਿ ਅਫਗਾਨ ਜਿਹੜੇ ਬਹੁਤ ਮੁਸ਼ਕਲ ਚੋਂ ਗੁਜ਼ਰੇ ਨੇ, 1979 ਪਹਿਲਾਂ ਸੋਵੀਅਤ ਯੂਨੀਅਨ ਆ ਗਿਆ, 10 ਸਾਲ ਉਹਨਾਂ ਨੇ 1 ਮਿਲੀਅਨ ਅਫਗਾਨ ਮਾਰਿਆ, 2 ਮਿਲੀਅਨ ਜ਼ਖਮੀ ਕੀਤੇ। ਫਿਰ ਜਿਹੜਾ ਉਹਨਾਂ ਦੀ ਸਿਵਲ ਵਾਰ ਸ਼ੁਰੂ ਹੋ ਗਈ, ਉਹਦੇ 'ਚ ਉਹਨੇ ਕੀ ਮਾਰੇ ਗਏ। ਫਿਰ 9/11 ਹੋ ਗਿਆ, 19 ਸਾਲ ਤੋਂ ਉੱਥੇ ਉਹੀ ਕੁਝ ਲੋਕ ਦੇਖ ਰਹੇ ਨੇ। ਔਰ ਇਸ ਲਈ ਕਿਉਂਕਿ ਤਾਲਿਬਾਨ ਨੇ ਜੋ ਕਾਬਲ ਦੀ ਘਟਨਾ ਹੈ, ਇਸ ਤੋਂ ਆਪਣੇ ਆਪ ਨੂੰ ਬਿਲਕੁਲ ਡਿਸਐਸੋਸੀਏਟ ਕੀਤਾ ਹੈ। ਔਰ ਆਮ ਬੰਦੇ ਨੂੰ ਵੀ ਸਮਝ ਆ ਸਕਦਾ ਹੈ ਕਿ ਭਾਈ ਉਹਨਾਂ ਨੂੰ ਤਾਂ ਮਿਲਣ ਵਾਲਾ ਹੈ ਉਸ ਦਾ ਕਬਜ਼ਾ ਉਸ ਥਾਂ ਦਾ, ਉਹੀ ਆਲਰੇਡੀ 65-70% ਟੈਰੀਟਰੀ ਉਹਨਾਂ ਦੇ ਕੋਲ ਹੈ। ਉਹ ਕਿਉਂ ਇਸ ਕਿਸਮ ਦੀ ਕੋਈ ਗੱਲ ਕਰਨਗੇ ਕਿ ਅਮਰੀਕਨ ਫੌਜ ਉੱਥੇ ਫਿਰ ਅੱਗੋਂ ਆਪਣਾ ਟਿਕੀ ਰਹੇ। ਸੋ ਜ਼ਾਹਰ ਹੈ ਕਿ ਇਹਦੇ ਚ ਭਾਰਤੀ ਏਜੰਸੀਆਂ ਇੱਕ ਸੈਂਟਰਲ ਰੋਲ ਪਲੇ ਕਰ ਰਹੀਆਂ। ਹੋਰ ਵੀ ਮੁਲਕ ਜਿਨ੍ਹਾਂ ਦੇ ਇੰਟਰਸਟ ਇਸ ਗੱਲ 'ਚ ਨਹੀਂ ਨੇ ਕਿ ਭਾਈ ਉਸ ਖਿੱਤੇ 'ਚ ਸਟੇਬਿਲਿਟੀ ਹੋਏ, ਜਾਂ ਪਾਕਿਸਤਾਨ ਜਿਹੜਾ ਹੈ ਉਹਦੇ ਕੋਲ ਇੱਕ ਡਿਸਾਈਸਿਵ ਰੋਲ ਹੋਏ ਅਫਗਾਨਿਸਤਾਨ 'ਚ, ਜਾਂ ਪਾਕਿਸਤਾਨ ਜਿਹੜਾ ਹੈ ਉਹ ਅਮਨ ਚੈਨ ਦੇ ਨਾਲ ਰਹਿ ਸਕੇ। ਔਰ ਸਾਡੇ ਹਿੱਤ ਵੀ ਨਾਲ ਇਸ ਲਈ ਜੁੜ ਜਾਂਦੇ ਨੇ ਕਿਉਂਕਿ ਅਸੀਂ ਉਸ ਖਿੱਤੇ ਦੇ ਵਿੱਚ ਹੀ ਨਹੀਂ, ਕਿਉਂਕਿ ਜੋ ਕੁਝ ਵੀ ਸਾਡੇ ਨਾਲ ਲੱਗਦੇ ਪਾਕਿਸਤਾਨ ਦੀ ਬਾਰਡਰ ਤੇ ਹੁੰਦਾ ਹੈ, ਪਾਕਿਸਤਾਨ ਦੇ ਨਾਲ ਲੱਗਦੇ ਅਫਗਾਨਿਸਤਾਨ 'ਚ ਹੁੰਦਾ ਹੈ, ਕਿੰਨਾ ਕੁ ਸਾਰਾ 400 ਮੀਲ ਦੀ ਵੀ ਜਿਹੜੀ ਹੈ ਉਹ ਇਨਸਾਈਡ ਡੈਪਥ ਨਹੀਂ ਹੈ। ਜੇ ਤੁਸੀਂ ਅੰਮ੍ਰਿਤਸਰ ਤੋਂ ਕਾਬਲ ਦੀ ਗੱਲ ਕਰੋ ਤੇ ਸਭ ਕੁਝ ਸਪਿਲ ਓਵਰ ਵੀ ਹੁੰਦਾ ਹੈ। ਵਪਾਰਕ ਰਿਸ਼ਤੇ ਤਾਂ ਅਜੇ ਤੱਕ ਵੈਸੇ ਹੀ ਬੰਦ ਨੇ। ਔਰ ਜਦੋਂ ਅਸੀਂ ਇਧਰ ਪੰਜਾਬ ਦੇ ਵਿੱਚ ਆਰ-ਪਾਰ ਦੀ ਲੜਾਈ ਲੜ ਰਹੇ ਹਾਂ ਮੋਦੀ ਰਜੀਮ ਦੇ ਨਾਲ, ਪੰਜਾਬ ਦੇ ਕਿਸਾਨ ਖਲੋਤੇ ਨੇ। ਅਸੀਂ ਤੀਸਰੇ ਸੈਗਮੈਂਟ 'ਚ ਜਿਹੜਾ ਇਸ ਦੇ ਉੱਤੇ ਗੱਲਬਾਤ ਕਰਾਂਗੇ। ਉਹਦੇ 'ਚ ਅਸੀਂ ਤਾਂ ਇਹ ਮੰਗ ਕਰ ਰਹੇ ਹਾਂ ਕਿ ਭਾਈ ਤੁਸੀਂ ਚੱਕੋ ਇਥੋਂ, ਔਰ ਅਸੀਂ ਵਾਘਾ ਔਰ ਹੁਸੈਨੀ ਵਾਲਾ ਜਿਹੜਾ ਉਸ ਰਾਹੀਂ ਵਪਾਰ ਕਰਾਂਗੇ ਪਾਕਿਸਤਾਨ। ਸੋ ਸਾਡੇ ਇਹ ਹਿੱਤ 'ਚ ਹੈ ਹਰ ਹਾਲਤ ਦੇ ਵਿੱਚ ਕਿ ਅਫਗਾਨਿਸਤਾਨ 'ਚ ਅਮਨ ਅਮਾਨ ਹੋਏ। ਸੋ ਅਸੀਂ ਜਿਹੜੇ ਸਾਰੇ ਪੀਰੀਅਡ ਦੇ ਵਿੱਚ ਦੁਨੀਆ ਭਰ ਜਿੱਥੇ ਬੇਗੁਨਾਹ ਮਾਰੇ ਜਾ ਰਹੇ ਨੇ ਉਹਨਾਂ ਨੂੰ ਵੀ ਆਪਣੀਆਂ ਯਾਦਾਂ 'ਚ ਲਿਆਈਏ। ਕਿਉਂਕਿ ਜਦੋਂ ਅਸੀਂ ਇਸ ਸੈਂਸਿਟੀਵਿਟੀ ਦੀ ਗੱਲ ਕਰਦੇ ਕਿ ਇਹ ਜਿਹੜਾ 36 ਸਾਲ ਪਹਿਲਾਂ ਜੋ ਕੁਝ ਭਾਰਤ ਭਰ ਦੇ ਵਿੱਚ ਵਾਪਰਿਆ, ਕੱਲੀ ਦਿੱਲੀ ਦੇ ਵਿੱਚ ਹੀ ਇੱਕ ਅੰਦਾਜ਼ੇ ਮੁਤਾਬਕ 8000 ਤੋਂ ਜ਼ਿਆਦਾ ਸਿੱਖ ਜਿਹੜੇ ਨੇ ਉਹ ਹਿੰਦੂ ਤਵੀ ਭੀੜਾਂ, ਜਿਨ੍ਹਾਂ ਦੀ ਅਗਵਾਈ ਬੇਸ਼ੱਕ ਉਸ ਵੇਲੇ ਕਾਂਗਰਸੀ ਲੀਡਰ ਕਰ ਰਹੇ ਸਨ ਜਾਂ RSS ਦੇ ਲੋਕ ਕਰ ਰਹੇ ਸੀ, ਜਾਂ ਜਿਹੜੇ ਨੇ ਹੋਰ ਕੋਈ ਗੁੰਡਾ ਐਲੀਮੈਂਟ ਕਰ ਰਿਹਾ ਸੀ, ਪਰ ਇਨ ਦਾ ਐਂਡ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਔਰ ਹੁਣ ਤਾਂ ਬਹੁਤ ਸਾਰੀਆਂ ਕਿਤਾਬਾਂ ਵੀ ਇਸ ਪੀਰੀਅਡ 'ਚ ਅਸੀਂ ਦੇਖ ਰਹੇ ਹਾਂ। ਇੱਕ ਜਿਹੜਾ RSS ਦਾ ਜਿਹੜਾ ਰਾਅ ਦਾ ਚੀਫ ਰਿਹਾ, ਔਰ ਸਵਰਨ ਸਿੰਘ ਜਿਹੜਾ ਫੋਰਨ ਮਿਨਿਸਟਰ ਸੀ ਕਿਸੇ ਵੇਲੇ, ਇੰਦਰਾ ਗਾਂਧੀ ਦਾ ਵੀ ਨਜ਼ਦੀਕੀ, ਨਹਿਰੂ ਦਾ ਵੀ ਫੋਰਨ ਮਿਨਿਸਟਰ ਸੀ, ਉਹਦੇ ਜਵਾਈ ਨੇ ਸ਼ਾਇਦ GS ਸਿੱਧੂ ਉਹਦਾ ਨਾਂ ਹੈ, ਉਹਨੇ ਇੱਕ ਕਿਤਾਬ ਲਿਖੀ ਹੈ ਜਿਹਦੀ ਚਰਚਾ ਅੱਜ ਕੱਲ ਮੀਡੀਆ 'ਚ ਹੋ ਰਹੀ ਹੈ ਕਿ ਵੀ ਰਾਹ ਕੀ ਕਰ ਰਹੀ ਸੀ ਉਸ ਪੀਰੀਅਡ। ਉਹ ਖੁਦ ਰਾਹ ਦਾ ਅਧਿਕਾਰੀ ਰਿਹਾ। ਪਰ ਮੈਂ ਅੱਜ ਹੀ ਉਹਦੇ ਕੁਝ ਐਕਸਰਪਟਸ ਦੇਖ ਰਿਹਾ ਸੀ ਕਿ ਉਹਨੇ ਕਿਹਾ ਵੀ ਇਹ ਕਿਵੇਂ ਇਹਨਾਂ ਨੇ ਤਾਂ ਬਹੁਤ ਪਹਿਲਾਂ ਪਲਾਨ ਕੀਤਾ ਹੋਇਆ ਸੀ। ਉਹਨੇ ਕਿਹਾ ਵੀ ਜਦੋਂ ਜੂਨ 84 ਦਾ ਹਮਲਾ ਇੰਦਰਾ ਗਾਂਧੀ ਨੇ ਕੀਤਾ ਦਰਬਾਰ ਸਾਹਿਬ ਤੇ ਬਲੂ ਸਟਾਰ ਜਿਹਦਾ ਨਾਂ ਇਹਨਾਂ ਨੇ ਦਿੱਤਾ ਹੈ ਔਰ ਜਿਹਨੂੰ ਅਸੀਂ ਘੱਲੂਘਾਰਾ 84 ਕਹਿੰਦੇ, ਤੇ ਉਦੋਂ ਹੀ ਜਿਹੜਾ ਕੋਈ GC ਸਕਸੈਨਾ ਉਹਨਾਂ ਦਾ ਜਿਹੜਾ ਇੰਟੈਲੀਜੈਂਸ ਦਾ ਸੀ, ਉਹਨੇ ਇਹ ਕਿਹਾ ਸੀ ਕਿ ਭਾਈ ਅਸੀਂ ਹੁਣ ਇਸ ਲਈ ਵੀ ਤਿਆਰੀ ਕਰ ਰਹੇ ਹਾਂ ਕਿ ਇੰਦਰਾ ਗਾਂਧੀ ਵੀ ਅੰਡਰ ਟਾਰਗੇਟ ਹੋ ਸਕਦੀ ਹੈ ਔਰ ਉਸ ਤੋਂ ਬਾਅਦ ਸਿੱਖਾਂ ਦੇ ਖਿਲਾਫ ਵਾਇਲੈਂਸ ਹੋ ਸਕਦੀ ਹੈ। ਸੋ ਹੁਣ ਅਸੀਂ ਪਹਿਲਾਂ ਤਾਂ ਜੇ ਜੂਨ 84 ਘੱਲੂਘਾਰੇ ਦੀ ਗੱਲ ਕਰੀਏ ਤੇ ਅਸੀਂ ਜਦੋਂ 30 ਅਕਤੂਬਰ ਦੇ ਆਪਣੇ ਸੈਗਮੈਂਟ ਵਿੱਚ ਇਹ ਦੱਸਿਆ ਸੀ ਕਿ ਕਿਵੇਂ ਇੰਦਰਾ ਗਾਂਧੀ ਜਦੋਂ ਵਾਪਸ ਪਾਵਰ ਦੇ ਵਿੱਚ ਆਉਂਦੀ ਹੈ ਐਮਰਜੈਂਸੀ ਲਾਉਣ ਤੋਂ ਬਾਅਦ, ਜਦੋਂ ਦੁਬਾਰਾ ਪਹਿਲਾਂ ਚੋਣਾਂ ਹੁੰਦੀਆਂ ਨੇ, ਮੁਰਾਰਜੀ ਦੇਸਾਈ ਔਰ ਦੂਸਰੇ ਬਣਦੇ ਨੇ, ਉਹ ਅਨਸਟੇਬਲ ਗਵਰਨਮੈਂਟਾਂ ਚੱਲਦੀਆਂ ਔਰ ਬਾਈ 81 ਇੰਦਰਾ ਗਾਂਧੀ ਬੈਕ ਆਉਂਦੀ ਹੈ ਔਰ ਉਹ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਕਿ ਭਾਈ ਇਹਨਾਂ ਨੇ ਐਮਰਜੈਂਸੀ ਦੇ ਖਿਲਾਫ ਵੀ ਖਲੋਤੇ ਸਿੱਖ ਮੋਰਚਾ ਲਾਇਆ ਔਰ KGB ਉਸ ਵੇਲੇ ਤੱਕ ਪੂਰੇ ਕੰਟਰੋਲ 'ਚ ਸੀ ਇੰਡੀਅਨ ਏਜੰਸੀਆਂ ਦੇ ਸਾਰੇ ਨੈਟਵਰਕ ਦੀ। ਔਰ ਫਿਰ ਜੋ ਜੂਨ 84 ਦੇ ਪਹਿਲੇ ਹਫਤੇ ਹੁੰਦਾ ਉਹਦੀ ਤਿਆਰੀ 82 ਤੋਂ ਸ਼ੁਰੂ ਹੋ ਜਾਂਦੀ ਹੈ ਔਰ ਅਸੀਂ ਉਸ ਬਾਰੇ ਦੇਖਦੇ ਹਾਂ ਕਿ ਭਾਈ ਕਿਵੇਂ ਜਿਹੜਾ ਹੈ ਉਹ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਉਹ ਅੱਜ ਉੱਤਰਾਖੰਡ ਦੇ ਉਹ ਇਲਾਕੇ ਨੇ ਔਰ ਕਿਵੇਂ ਇਹਦੇ 'ਚ ਤਿਬਤਨ ਸਪੈਸ਼ਲ ਗਰੁੱਪ ਜਿਹਦਾ ਹੁਣ ਇਹਨਾਂ ਨੇ ਇਕਬਾਲ ਕੀਤਾ ਜਦੋਂ ਕਿ ਚੀਨ ਦੇ ਖਿਲਾਫ ਇਹਨਾਂ ਨੂੰ ਵਰਤਿਆ ਔਰ ਇਹਨਾਂ ਦਾ ਇੱਕ ਆਫੀਸ਼ੀਅਲ ਮਾਰਿਆ ਗਿਆ ਕਿ ਈਵਨ ਉਸ ਤਿਬਤਨ ਜਿਹੜੀ ਹੈ ਫੋਰਸ, ਇੰਡੋ ਤਿਬਤਨ ਬਾਰਡਰ ਫੋਰਸ ਜਿਹਨੂੰ ਇਹਨਾਂ ਨੇ ਨਾਂ ਦਿੱਤਾ ਹੋਇਆ ਹੈ,
ਉਹਨਾਂ ਦਾ ਜਿਨ੍ਹਾਂ ਨੂੰ ਇਹ ਟ੍ਰੇਨਡ ਕੀਤਾ ਇਹਨਾਂ ਨੇ, ਤੇ ਉਹਨਾਂ ਨੂੰ ਦਰਬਾਰ ਸਾਹਿਬ 'ਚ ਵਰਤਿਆ ਗਿਆ। ਸੋ ਉਹ ਟ੍ਰੇਨਿੰਗ ਸਾਲ ਡੇਢ ਸਾਲ ਪਹਿਲਾਂ ਹੋ ਰਹੀ ਸੀ। ਫਰਵਰੀ 84 'ਚ ਮਾਰਗਰੇਟ ਥੈਚਰ ਨੂੰ ਇੰਦਰਾ ਗਾਂਧੀ ਨੇ ਲਿਖਿਆ। ਲੇਕਿਨ ਇਹ ਜਿਹੜਾ ਪਾਰਟ ਹੁਣ ਅਸੀਂ ਦੇਖਦੇ ਹਾਂ, ਜਦੋਂ ਮੈਂ ਅੱਜ ਉਹਦਾ ਸਿੱਧੂ ਦਾ ਜਿਹੜਾ ਖੁਦ ਜਿਹੜਾ ਇੰਟੈਲੀਜੈਂਸ ਚੀਫ ਰਿਹਾ, ਉਹ ਇਹ ਕਹਿੰਦਾ ਹੈ ਵੀ ਜੂਨ 8 ਨੂੰ ਜਿਹੜਾ ਉਹ ਚੀਫ ਕਹਿ ਰਿਹਾ ਕਿ ਵੀ ਹੁਣ ਸਾਨੂੰ ਵੀ ਜੇ ਇੰਦਰਾ ਗਾਂਧੀ ਮਾਰੀ ਜਾਂਦੀ ਹੈ ਤੇ ਸਿੱਖਾਂ ਦੇ ਖਿਲਾਫ ਵਾਇਲੈਂਸ ਹੋਏਗੀ। ਸੋ ਇਹ ਪਲੈਨਿੰਗ ਤਾਂ ਉਦੋਂ ਹੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਨਾਲ ਦੀ ਨਾਲ ਕਿ ਭਾਈ ਵਾਇਲੈਂਸ ਕਿਹਨੇ ਕਰਵਾਣੀ ਹੈ। ਗੱਲ ਇਹ ਨਹੀਂ ਸੀ ਕਿ ਵੀ ਵਾਇਲੈਂਸ ਹੋਏਗੀ, ਉਹਨਾਂ ਦੀ ਸੈਕੰਡ ਪਲਾਨ ਸੀ ਕਿ ਜਿਉਂ ਹੀ ਇੰਦਰਾ ਗਾਂਧੀ ਨੂੰ, ਔਰ ਇਹਦੇ ਬਾਰੇ ਤਾਂ ਹੁਣ ਕੋਈ ਦੋਰਾਵਾ ਨਹੀਂ ਹੈ ਕਿ ਇੰਦਰਾ ਗਾਂਧੀ ਸੁੱਤੀ ਨਹੀਂ ਹੈ। ਉਸ ਤੋਂ ਬਾਅਦ ਉਹਨੇ ਆਪਣੀ ਮਾਈ ਟਰੂਥ ਦੇ ਵਿੱਚ ਵੀ ਇਹ ਕਿਹਾ ਕਿ ਵੀ ਮੈਂ ਰਾਤ ਨੂੰ ਮੇਰੇ ਲਈ ਨਾਈਟਮੇਅਰ ਹੁੰਦੀ ਸੀ, ਮੈਂ ਜਾਗ ਕੇ ਉੱਠਦੀ ਸੀ। ਔਰ ਉਹਦੀ ਮਾਰੇ ਜਾਣ ਤੋਂ 48 ਘੰਟੇ ਪਹਿਲਾਂ ਦੀ ਭੁਵਨੇਸ਼ਵਰ ਉੜੀਸਾ ਦੇ ਵਿੱਚ ਕੀਤੀ ਤਕਰੀਰ, ਉਹਦਾ ਇੱਕ ਹੋਰ ਪਰਸਨਲ ਜਿਹੜਾ ਹਜ਼ੀਬੁੱਲਾ ਕੀ ਉਹਨਾਂ ਦਾ ਨਾਂ ਹੈ, ਉਹਦੀ ਵੀ ਕਿਤਾਬ ਇੱਕ ਸਾਹਮਣੇ ਆਈ ਹੈ ਕਿ ਕਿਵੇਂ ਸ਼ੀ ਵਾਸ ਟਾਕਿੰਗ ਆਫ ਡੈਥ। ਔਰ ਉਹ ਈਵਨ ਆਪਣੇ ਅਖੀਰਲੇ ਪਲਾਂ 'ਚ ਵੀ ਉਹਨੂੰ ਰਾਜੀਵ ਗਾਂਧੀ ਨੂੰ ਔਰ ਦੂਜੇ ਨੂੰ ਵੀ ਕਹਿ ਰਹੇ ਕਿ ਮੈਂ ਮਾਰੇ ਜਾਣਾ, ਤੇ ਇਹ ਪ੍ਰਿਯੰਕਾ ਨੂੰ ਅਰੇ ਰੋਏ ਨਾ, ਤੁਸੀਂ ਨਹੀਂ ਰੋਣਾ ਫਲਾਂ। ਸੋ ਮਤਲਬ ਇੱਕ ਪਾਸੇ ਦਾ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੀ ਜਿਵੇਂ ਉਹਨੂੰ ਆਪਣੀ ਪਤਾ ਸੀ ਕਿ ਹੁਣ ਇਹ ਨਹੀਂ ਹੈ ਕਿ ਵੀ ਉਹ ਕੋਈ ਸੰਤਨੀ ਸੀ, ਉਹ ਤਾਂ ਭੂਤਣੀ ਸੀ। ਲੇਕਿਨ ਇਹ ਗੱਲ ਅਲਟੀਮੇਟਲੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਜਿਹੜੇ ਨੇ ਆ ਕੇ ਫਿਰ ਉਹ ਜਿਹੜੇ ਸ਼ਹੀਦ ਨੇ ਉਹਨਾਂ ਦੀਆਂ ਰੂਹਾਂ ਨੇ, ਔਰ ਜਿਹੜਾ ਖਾਲਸਾ ਜਿਵੇਂ ਪੰਜਾਬ ਦੇ ਸ਼ੇਰ ਸਿੱਖ ਜਿਹੜੇ ਨੇ ਉਹ ਉਸ ਮੈਦਾਨ ਦੇ ਵਿੱਚ ਰੋਰਿੰਗ ਸੀ। ਸੋ ਉਹਨੂੰ ਨਜ਼ਰ ਆ ਰਿਹਾ ਸੀ ਕਿ ਭਾਈ ਇਹ ਜਿਹੜੀ ਮੈਂ ਕਰਤੂਤ ਕੀਤੀ ਹੈ ਹੁਣ ਮੈਨੂੰ ਛੱਡਣਾ ਨਹੀਂ ਹੈ। ਹੁਣ ਇਸ ਸਾਰੇ ਦੇ ਦੌਰੇ 'ਚ ਉਹ ਇਹ ਪਲਾਨ ਕਰ ਰਹੇ ਸੀ ਕਿ ਜੇ ਉਹ ਜਿਉਂਦੀ ਵੀ ਰਹਿੰਦੀ, ਮਾਰੇ ਜਾਣ ਦਾ ਤਾਂ ਜ਼ਾਹਰ ਹੈ ਉਹਨੇ ਆਪ ਵੀ ਇਕਬਾਲ ਕੀਤਾ, ਔਰ ਡਜ਼ਨਸ ਆਫ ਬੁੱਕਸ ਨੇ ਜਿਹਦੇ 'ਚ ਉਹ ਜਿਹੜਾ ਉਹਦਾ ਖੌਫ, ਉਹਦਾ ਡਰ, ਉਹਨੂੰ ਜਿਵੇਂ ਸੁੱਤੇ ਪਏ ਸਿੱਖ, ਉਹ ਸੁੱਤੀ ਪਈ ਨੂੰ ਵੀ ਉਹਦੀ ਛਾਤੀ ਤੇ ਸ਼ੇਰ ਬਣ ਕੇ ਜਿਹੜੇ ਨੇ ਉਹ ਭੁਕਾਰ ਮਾਰ ਰਹੇ ਸੀ। ਲੇਕਿਨ ਇੱਕ ਸਿੱਖ ਹਿਸਟੋਰੀਅਨ ਜਿਹੜਾ ਖੁਦ ਉਸੇ ਲੈਵਲ ਦਾ ਬੰਦਾ ਸੀ, IAS ਕਾਡਰ ਦਾ, ਸੰਗਤ ਸਿੰਘ, ਉਹਨੇ ਸਿੱਖਸ ਇਨ ਹਿਸਟਰੀ ਲਿਖੀ ਹੈ ਇੱਕ ਕਿਤਾਬ। ਹਾਲਾਂਕਿ ਉਹਦੇ 'ਚ ਕੁਝ ਗਲਤੀਆਂ ਵੀ ਨੇ ਹਿਸਟਰੀ ਦੇ ਹਵਾਲੇ ਨਾਲ, ਪਰ ਉਹਦੇ ਇੱਕ ਚੈਪਟਰ ਜਿਹਦਾ ਉਹਦੇ ਟਾਈਟਲ ਰੱਖਿਆ ਨਾਈਟਸ ਆਫ ਲੌਂਗ ਨਾਈਵਸ, ਕਿ ਲੰਬੇ ਛੁਰਿਆਂ ਦੀਆਂ ਰਾਤਾਂ। ਹੁਣ ਉਹ ਇਨਸਾਈਡਰ ਸੀ ਔਰ ਉਹਨੇ ਇਹ ਕਿਹਾ ਕਿ ਹੁਣ ਉਸ ਸਾਲ ਦੇ ਵਿੱਚ 84 ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਉਹ ਨਵੰਬਰ 8 ਨੂੰ ਸੀ। ਨਵੰਬਰ 8 ਜਾਂ 6, ਮੈਨੂੰ ਐਗਜ਼ੈਕਟ ਯਾਦ ਨਹੀਂ, ਕਿਉਂਕਿ ਨਾਨਾ ਦੇਸ਼ਮੁਖ ਜਿਹਦਾ ਅਸੀਂ ਜ਼ਿਕਰ ਦੂਸਰੇ ਸੈਗਮੈਂਟਸ ਕਰਾਂਗੇ। RSS ਦਾ ਆਈਡੀਓਲੌਗ ਜਿਹਨੂੰ ਨਰਿੰਦਰ ਮੋਦੀ ਨੇ ਪਿਛਲੇ ਸਾਲ ਭਾਰਤ ਰਤਨ ਦਾ ਖਿਤਾਬ ਦਿੱਤਾ ਹੈ, ਉਹਨੇ ਨਾਨਕ ਜਯੰਤੀ ਕਹਿ ਕੇ ਇਸ ਮੌਕੇ ਫਿਰ ਜਸਟੀਫਾਈ ਕੀਤਾ ਕਿ ਜੀ ਸਿੱਖਾਂ ਨੂੰ ਜਿਹੜਾ ਮਾਰਿਆ ਜਾਣਾ, ਇਹਨਾਂ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਸੀ। ਪਰ ਜਿਹੜੀ ਗੱਲ ਸੰਗਤ ਸਿੰਘ ਨੇ ਰਿਵੀਲ ਕੀਤੀ, ਜ਼ਾਹਰ ਹੈ ਅਸੀਂ ਇਹਨਾਂ ਨੂੰ ਇਨਸਾਈਡ ਸੋਰਸਿਸ ਸਮਝ ਕੇ ਕੋਟ ਕਰਦੇ ਹਾਂ। ਉਹਨਾਂ ਕਿਹਾ ਕਿ ਜੀ ਇਹ ਜੂਨ 84 ਦਾ ਘੱਲੂਘਾਰਾ ਹੈ, ਔਰ ਉਸ ਤੋਂ ਬਾਅਦ ਪੰਜਾਬ ਦੇ 12,500 ਦੇ ਲਗਭਗ ਪਿੰਡਾਂ 'ਚ ਸਿੱਖਾਂ ਦੀ ਨਸਲਕੁਸ਼ੀ ਤਾਂ ਉਹਨਾਂ, ਕਿਉਂਕਿ ਜੂਨ 84 ਦੇ ਹਮਲੇ ਤੋਂ ਬਾਅਦ ਜਿਸ ਆਪਰੇਸ਼ਨ ਦਾ ਨਾਂ ਉਹਨਾਂ ਨੇ, ਜਿਸ ਹਮਲੇ ਦਾ ਨਾਂ ਆਪਰੇਸ਼ਨ ਬਲੂ ਸਟਾਰ ਰੱਖਿਆ, ਦੂਸਰਾ ਉਹਨਾਂ ਨੇ ਪੰਜਾਬ ਦੇ 12,500 ਪਿੰਡਾਂ 'ਚ ਜੋ ਸਿੱਖ ਨੌਜਵਾਨੀ ਦੀ ਨਸਲਕੁਸ਼ੀ ਕੀਤੀ ਲੱਭ ਕੇ, ਉਹਦਾ ਨਾਂ ਉਹਨਾਂ ਨੇ ਆਪਰੇਸ਼ਨ ਵੁੱਡ ਰੋਜ਼ ਰੱਖਿਆ। ਪਰ ਤੀਸਰਾ ਆਪਰੇਸ਼ਨ ਜਿਹੜਾ ਉਹਨਾਂ ਨੇ ਨਾਈਟਸ ਆਫ ਲੌਂਗ ਨਾਈਵਸ ਦੇ ਥੱਲੇ ਕਿਹਾ, ਉਹਨਾਂ ਨੇ ਕਿਹਾ ਵੀ ਉਹਦੀ ਸ਼ੁਰੂਆਤ 6 ਨਵੰਬਰ ਨੂੰ ਹੋਣੀ ਸੀ। ਪੰਜਾਬ ਤੋਂ ਬਾਹਰ ਦੇ ਭਾਰਤ ਦੇ ਸਾਰੇ ਸੂਬਿਆਂ 'ਚ ਜਿੱਥੇ ਕਿ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਸੀ 84 6 ਨਵੰਬਰ ਨੂੰ, ਔਰ ਗੁਰਦੁਆਰਿਆਂ ਦੇ ਉੱਤੇ ਹਮਲੇ ਕੀਤੇ ਜਾਣੇ ਸੀ। ਔਰ ਦਿੱਲੀ 'ਚ ਖਾਸ ਤੌਰ ਤੇ ਸਿੱਖਾਂ ਦੀ ਨਸਲਕੁਸ਼ੀ ਦੀ ਪਲੈਨਿੰਗ, ਉਹਨਾਂ ਵੋਟਰ ਲਿਸਟਾਂ ਰਾਹੀਂ ਉਹਨਾਂ ਦੇ ਕਾਰੋਬਾਰ ਕਿੱਥੇ ਕਿੱਥੇ ਨੇ, ਘਰ ਕਿੱਥੇ ਨੇ, ਕਿਉਂਕਿ ਜੇ ਤੁਸੀਂ ਦਿੱਲੀ ਜਾਂ ਵੱਡੇ ਸ਼ਹਿਰ ਦੇਖੋ, ਕਾਨਪੁਰ ਵਰਗੇ 6-6 ਮੰਜ਼ਲਾ ਜਾਂ 10-10 ਮੰਜ਼ਲਾ ਇਮਾਰਤਾਂ ਨੇ, ਮਾਲਕ ਉਹਦਾ ਜੇ ਹਿੰਦੂ ਹੈ, ਇੱਕ 'ਚ ਬੰਗਾਲੀ ਰਹਿ ਰਹੇ ਨੇ, ਇੱਕ 'ਚ ਉੜੀਸਾ ਵਾਲੇ ਨੇ, ਸਿੱਖ 6ਵੀਂ ਮੰਜ਼ਲ ਤੇ ਨੇ। ਸੋ ਉਹ ਉਹਨਾਂ ਦੇ ਕੋਲ ਸਾਰੀ ਡੀਟੇਲਡ ਲਿਸਟ ਸੀ ਕਿ ਵੀ ਉਹਨਾਂ ਨੇ ਕਿੱਥੇ ਕਿੱਥੇ ਟਾਰਗੇਟ ਕਰਨਾ ਹੈ। ਇੱਕੋ ਸਾਈਜ਼ ਦੇ ਜਿਹੜੇ ਨੇ ਸਰੀਏ, ਇੱਕੋ ਕਿਸਮ ਦਾ ਇੱਕ ਚਿੱਟਾ ਪਾਊਡਰ ਜਿੱਥੇ ਤੁਸੀਂ ਸੁੱਟੋ ਔਰ ਅੱਗ ਔਰ ਕੈਰੋਸੀਨ ਕਿਹਨੇ ਪ੍ਰੋਵਾਈਡ ਕਰਨਾ ਹੈ, ਤੇਲ ਕਿੱਥੋਂ ਗੁੰਡਿਆਂ ਦੀ ਭੀੜ ਲਿਆਣੀ ਹੈ, ਕਿਵੇਂ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਰਾਹੀਂ ਗੁੰਡੇ ਉੱਥੋਂ ਢੋਏ ਗਏ ਯੂਪੀ ਲਈ, ਜਿਵੇਂ
ट्रंप की आमद के मौके दिल्ली च मुसलमानों के खिलाफ जी हिंसा की गई, हुण आंदा है कि भी किवें 24 घंटे पहला यूपी तो बसां च ढो के गुंडे लिया के स्कूलों के विच ठहराए गए। सो ये सारा जी भारत च जी नवंबर के पहले हफ्ते की जो असीं नस्लकुशी की गल करते हैं, ये एक उन्हां दे लई वड्डी टेस्ट लैबोरेटरी बनिया, क्योंकि उहदे तो बाद उही पैटर्न असीं 92 दे विच देखिया जिहड़ा फॉलो होया बंबई दे विच, जदों इधर बाबरी मसीत ढाई गई, उधर मुसलमानां दी जिहड़ी है वो नस्लकुशी की गई। यही मॉडल 2002 दे विच फिर गुजरात दे विच मोदी और अमित शाह ने जी 2000 तो ज़्यादा मुसलमानों की नस्लकुशी की गई। यही मॉडल फिर 2008 दे विच जिला कंधमाल उड़ीसा दे विच जिथे ईसाइयों की नस्लकुशी की गई, सैकड़ियां उन्हां दे जिहड़े चर्च ढाए गए और सैकड़ियां ईसाई औरतों के नाल जबर जनाह किए गए और घट्टो घट्ट 50,000 तो ज़्यादा जिहड़े ने वो घरां चों उन्होंने डिसप्लेस किया गया। सो ये क्योंकि वो मॉडल कामयाब रहा एक पासे पोलिटिकली भी, क्योंकि राजीव गांधी उस तो बाद 3/4 बहुमत के नाल जिहड़ा वो दसंबर दियां जिहड़ियां चोणां 84 च पार्लीमेंट दियां हुंदियां वो प्राइम मिनिस्टर बनदा है, और उन्हें जो प्राइम मिनिस्टर बन के पहला वो अपना भाषण करदा है रामलीला ग्राउंड दिल्ली दे विच, ते उस सारे नूं 20,000 तो ज़्यादा सिखां दी भारत भर दे विच नस्लकुशी, और दिल्ली दे विच ये जदों सब चल रहा है सैकड़ियां दी गिणती च हैड ऑफ द स्टेट दुनिया के प्राइम मिनिस्टर, प्रेजिडेंट, फॉरेन मिनिस्टर, नुमाइंदे दिल्ली च लैंड कर रहे हैं, क्योंकि मारी गई डैन नूं फूकना है इंदिरा गांधी नूं। सो उस सब पब्लिक गलेयर दे विच हो रहा है, और राजीव गांधी जिहड़ा है वो किवें कांग्रेस ने इनू मास्टरमाइंड किया, प्लान किया, एग्जीक्यूट किया, किवें पुलिस और किन्ने कमिशन दिल्ली दे विच मिश्रा कमिशन तो लैके नानावती कमिशन तक किन्नी कोई फलानी रिपोर्ट ते ढिमकी वेद मरवाहा रिपोर्ट, लेकिन क्योंकि सब कुछ अंडर ऑर्डर सी प्राइम मिनिस्टर दे, वो जदों इंदिरा गांधी सवेरे 9:15 बजे मारी जाती है 31 अक्तूबर की सवेर नूं, राजीव गांधी कलकत्ते च सी क्योंकि चोण प्रचार लई गया होया सी, प्रणब मुखर्जी उहदे नाल आंदा है, और एयरपोर्ट ते उतरदे आए उहदे जिहड़ा सारे अपने जिहड़े क्लोज सी जिन्हां दे विच अरुण नेहरू है, अरुण सिंह है, ये सारे दिल्ली दे विच ललित माकन, अर्जन दास, HKL भगत और सज्जन कुमार, जगदीश टाइटलर, ये सारी वो किलर गैंग है जिहड़े राजीव गांधी दा, और उन्हें उतरदे एयरपोर्ट ते जदों हालांकि वो मर चुकी सी मौके ते ही उन्होंने ऑल इंडिया इंस्टीट्यूट लिजा के 90 तो ज़्यादा बॉटल्स वो माइनस ब्लड दियां दित्तियां ये दस्सण लई कि भी ये अजे जिउंदी है, लेकिन ये उदों ही फैसला कर लिया गया सी कि भाई इनू राजीव गांधी जिहड़ा कि हालां उहदा कोई रुतबा नहीं सी, उन्होंने प्राइम मिनिस्टर बनाना है, और जिवें जैल सिंह उतरदा, और ये भी सी कि भी जैल सिंह तो बाहर तंजानिया वगैरह के दौरे ते गया होया सी कि इनू पासे रखो, वाइस प्रेजिडेंट नूं सद के सौं चुका दिओ, और यही कारण सी कि जैल सिंह नूं भी ये सबक सिखाउण लई जो ही जैल सिंह दा काफला जिहड़ा गड्डियां दा वो तंजानिया तो किते होर उन्हें फ्लाई करना सी, पता नहीं ट्यूनीसिया के कित्थे जाना सी, उत्थों ही वो जहाज़ उहदा हवाई जहाज़ वापस मोड़िया, दिल्ली आया, सीधा ऑल इंडिया इंस्टीट्यूट गया, और उहदे ईवन जिहड़ा कैवल के जिहड़ा है उसका काफला गड्डियां दा उस दे उत्ते भी पथराव होया, उहदे नाल दे एक सिख गार्ड नूं जिहड़ा बाहर निकलदे ही उहदी मार कुटाई हुई, और उहदे भी काफले ते पत्थर। सो उन्होंने जे उन्होंने मारना भी पैंदा वो तो जाके उन्हें सौं चुकाती राजीव गांधी नूं, प्राइम मिनिस्टर आउट ऑफ द वे जाके विद इन आवर्स, और वही राजीव गांधी दिल्ली दे विच खलो के कहंदा है उस अपनी पहली उस पब्लिक रैली दे विच कि जब कोई बड़ा वृक्ष गिरता है तो धरती कांपती है। सो जाहिर है कि भी ये और 36 सालां च 1 दर्जन तो ज़्यादा हुकूमतां आईयां ने, किसी ने किसी नूं जवाबदेह नहीं ठहराया, माड़े मोटे कोई किशोरी लाल बुच्चड़ ते फलाना 2-4 फड़ ले, जां सज्जन कुमार है जी उहदी जमान इनू करके, यानी 20,000 तो ज़्यादा सिखां दा खून डोलिया गया है, सिखां नूं सबक सिखाया गया है, और वो सबक सिखाण दी लाइन बराबर मुसलमानां दे लई भी जारी रही, असी जिक्र किया है ईसाइयां दे लई भी, और दलितां दे हवाले नाल जे असी देखीए कि पिछले पीरीयड खास तौर ते
ਜਦੋਂ ਤੋਂ ਨਰਿੰਦਰ ਮੋਦੀ ਅਮਿਤ ਸ਼ਾਹ ਦੀ ਹਕੂਮਤ ਆਈ ਹੈ ਜੀ ਔਰ ਇਹ ਸੈਕੰਡ ਟਰਮ ਤੱਕ ਪਹੁੰਚਦੇ ਆ ਤਾਂ ਕਿੰਨੇ ਕੇਸਿਸ ਨੇ ਔਰ ਕਿਵੇਂ ਉਹਨਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ। ਲੇਕਿਨ ਅਸੀਂ ਇਹ ਗੱਲ ਸਮਝਦੇ ਹਾਂ ਕਿ ਸਿੱਖ ਕੌਮ ਨਾ ਕਦੇ ਭੁੱਲੀ ਹੈ। ਜੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਜੀ ਪਾਪੀ ਕੋ ਡੰਡ ਦਿਓ ਹੈ ਤੇ ਇਹੀ ਜਿਹੜਾ ਹੈ। ਔਰ ਇਸ ਦੇ ਉੱਤੇ ਮੈਨੂੰ ਇੱਕ ਬਹੁਤ ਚੰਗਾ ਕਪਲੇਟ ਜਿਹੜਾ ਸਾਡੇ ਵੀਰ ਪ੍ਰਭ ਸ਼ਰਨਬੀਰ ਸਿੰਘ ਹੋਰਾਂ ਨੇ ਇੰਦਰਾ ਗਾਂਧੀ ਦੇ ਹਵਾਲੇ ਨਾਲ ਲਿਖਿਆ ਸੀ ਜੀ ਕਿ ਪੌ ਫੁੱਟਦੀ ਨਾਲ ਗੁਰੂ ਦੁਆਰੇ ਦਿੱਤੀ ਦਸਤਕ ਬਾਜਾਂ। ਇਹ ਬੇਅੰਤ ਸਿੰਘ ਸਤਵੰਤ ਸਿੰਘ ਦੇ ਕਾਰਨਾਮੇ ਨੂੰ ਸਮਰਪਿਤ। ਪੌ ਫੁੱਟਦੀ ਨਾਲ ਗੁਰੂ ਦੁਆਰੇ ਦਿੱਤੀ ਦਸਤਕ ਬਾਜਾਂ, ਸੂਰਮਿਆਂ ਦੇ ਲਹੂ ਚ ਖੋਲਣ ਲੱਖਾਂ ਅੱਜ ਪਰਵਾਜ਼ਾਂ। ਤਖਤ ਅਕਾਲ ਨੂੰ ਢਾ ਕੇ ਚੰਦਰੀ ਡੈਣ ਮਾਰੇ ਫੁੰਕਾਰੇ, ਜਿਸ ਦੇ ਤਾਜ ਨੂੰ ਰੋਲ ਧੂੜ ਵਿੱਚ ਯੋਧੇ ਪਾਲਣ ਲਾਜਾਂ। ਜੀ ਪੌ ਫੁੱਟਦੀ ਨਾਲ ਗੁਰੂ ਦੁਆਰੇ ਦਿੱਤੀ ਦਸਤਕ ਬਾਜਾਂ, ਸੂਰਮਿਆਂ ਦੇ ਲਹੂ ਚ ਖੋਲਣ ਲੱਖਾਂ ਅੱਜ ਪਰਵਾਜ਼ਾਂ। ਤਖਤ ਅਕਾਲ ਨੂੰ ਢਾ ਕੇ ਚੰਦਰੀ ਡੈਣ ਮਾਰੇ ਫੁੰਕਾਰੇ, ਜਿਸ ਦੇ ਤਾਜ ਨੂੰ ਰੋਲ ਧੂੜ ਵਿੱਚ ਯੋਧੇ ਪਾਲਣ ਲਾਜਾਂ। ਜੀ ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਬਹੁਤ ਕੀਮਤ ਅਦਾ ਕੀਤੀ ਹੈ। ਲੇਕਿਨ ਇਹ ਹਿਸਟਰੀ ਦਾ ਪ੍ਰਾਈਡ ਹੈ ਸਾਡਾ, ਇੰਦਰਾ ਗਾਂਧੀ ਨੂੰ ਵੈਦਿਆਂ ਨੂੰ ਸਜ਼ਾ ਯਾਫਤਾ ਕਰਨਾ। ਔਰ ਇਹ ਗੱਲ ਯਾਦ ਰੱਖਣ ਅੱਜ ਦੇ ਹਾਕਮ ਵੀ, ਜਦੋਂ ਅਸੀਂ ਕੌਮਾਂ ਦੀ ਹਿਸਟਰੀ ਦੇਖਦੇ ਹਾਂ ਤੇ ਫਿਰ ਸਿੱਖ ਕੌਮ ਨੂੰ ਇਹ ਮਾਣ ਹਾਸਲ ਹੈ ਕਿ ਅਸੀਂ 21 ਦੇ 31 ਮੋੜੇ ਨੇ, ਅਸੀਂ ਕਿਸੇ ਦੀ ਭਾਜੀ ਰੱਖੀ ਨਹੀਂ। ਪੰਜਾਬ ਕਹਿੰਦਾ ਨਾ ਭਾਜੀ ਮੋੜਨਾ, ਭਾਜੀ ਮੋੜਨਾ ਇਹ ਹੈ ਵੀ ਜਿਹਨਾਂ 21 ਪਾਏ ਅਸੀਂ ਜਦੋਂ ਭਾਜੀ ਪਾਉਂਦੇ ਆ ਤੇ 31 ਕਰਦੇ ਆ। ਇਹ ਔਰ ਇਹ ਗੱਲ ਇਹਨੂੰ ਕੁਲਦੀਪ ਨਈਅਰ ਨੂੰ, ਜਿਹੜਾ ਇਹਨਾਂ ਦਾ ਹੁਣ ਤਾਂ ਮਰ ਗਿਆ ਬੜਾ ਵੱਡਾ ਝੰਡਾ ਬਰਦਾਰ, ਕਿ ਜੀ ਠੀਕ ਹੈ ਹੁਣ ਅਮਨ ਅਮਾਨ ਹੋਏ, ਹੁਣ ਠੀਕ ਹੋ ਜਾਏ। ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਇੱਕ ਗੱਲ ਤੁਸੀਂ ਯਾਦ ਰੱਖੋ ਕਿ ਇਹ ਜਿਹੜੇ ਤੁਸੀਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ, ਇਹ ਵਾਰ ਕ੍ਰਾਈਮ ਤੁਸੀਂ ਸਿੱਖਾਂ ਦੇ ਖਿਲਾਫ ਕੀਤੇ ਨੇ, ਤੁਹਾਡੇ ਇਹਨਾਂ ਨੂੰ ਅਸੀਂ ਛੱਡਣਾ ਨਹੀਂ ਹੈ। ਵੀ ਵਿਲ ਚੇਜ਼ ਯੂ, find you, extradite you, try you and hang you। ਕਿ ਅਸੀਂ ਆਜ਼ਾਦ ਖਾਲਿਸਤਾਨ ਦਰਿਆਏ ਜਮਨਾ ਤੋਂ ਵਾਘਾ ਤੱਕ ਲਿਬਰੇਟ ਕਰਵਾਣਾ ਤੇ ਜਿਹੜੇ ਤੁਹਾਡੇ ਤੁਸੀਂ ਵਾਰ ਕ੍ਰਿਮੀਨਲ ਹੋ, ਜਿਨ੍ਹਾਂ ਨੇ ਹੀਨਸ ਕ੍ਰਾਈਮ ਕੀਤੇ ਨੇ ਸਿੱਖਾਂ ਦੇ ਖਿਲਾਫ, ਅਸੀਂ ਤੁਹਾਡਾ ਪਿੱਛਾ ਕਰਾਂਗੇ, ਤੁਹਾਨੂੰ ਲੱਭਾਂਗੇ, ਤੁਹਾਨੂੰ ਬੋਰੀਆਂ 'ਚ ਪਾ ਕੇ ਲਿਜਾਵਾਂਗੇ, ਜੇ ਕਾਨੂੰਨੀ ਤੌਰ ਤੇ ਹੋਇਆ ਤੇ ਐਕਸਟ੍ਰਾਡਾਈਟ ਕਰਾਂਗੇ, ਔਰ ਮੁਕੱਦਮੇ ਤੁਹਾਡੇ ਤੇ ਚਲਾਵਾਂਗੇ ਤੇ ਹੈਂਗ ਤੁਹਾਨੂੰ ਕਰਾਂਗੇ। ਇਸ ਬਾਰੇ ਕੋਈ ਤੁਹਾਨੂੰ ਸ਼ੱਕ ਸ਼ੁਬਾ ਨਹੀਂ ਰੱਖਣਾ ਚਾਹੀਦਾ। ਲੇਕਿਨ ਅਸੀਂ 36 ਵਰੇ ਬਾਅਦ ਉਹਨਾਂ ਸਾਰੇ ਬੇਗੁਨਾਹ ਸਿੱਖ ਭੈਣ ਭਰਾਵਾਂ ਦੀ ਯਾਦ ਦੇ ਵਿੱਚ ਆਪਣੇ ਮਨ ਨੂੰ ਜੋੜੀਏ, ਉਹਨਾਂ ਨੂੰ ਇੱਕ ਪਲ ਲਈ ਆਪਣੀ ਯਾਦ ਚ ਲਿਆਈਏ। ਉਹਨਾਂ ਦਾ ਕਸੂਰ ਸਿਰਫ ਇਹ ਸੀ ਕਿ ਉਹ ਸਿੱਖ ਸਨ, ਕਿਸੇ ਦੇ ਹੱਥ ਚ ਕੜਾ ਦੇਖ ਕੇ ਉਹਨੂੰ ਜਿਉਂਦੇ ਸਾੜ ਦਿੱਤਾ, ਕਿਸੇ ਦੇ ਸਿਰ ਤੇ ਪੱਗ ਮਾਰਨ ਵਾਲਿਆਂ ਨੇ ਨਾ ਪੱਗ ਦਾ ਰੰਗ ਦੇਖਿਆ ਕਿ ਚਿੱਟੀ ਪੱਗ ਵਾਲਾ ਇਹ ਕਾਂਗਰਸੀ ਹੈ, ਨਾਮਧਾਰੀ ਹੈ, ਕਿ ਨੀਲੀ ਪੱਗ ਵਾਲਾ ਅਕਾਲੀ ਹੈ, ਕਿ ਕਾਲੀ ਪੱਗ ਵਾਲਾ ਜਾਂ ਹਰੀ ਪੱਗ ਵਾਲਾ ਕੋਈ ਹੋਰ ਹੈ। ਉਹਨਾਂ ਦੇ ਲਈ ਹਰ ਸਿੱਖ ਮਾਰੇ ਜਾਣ ਦੇ ਕਾਬਿਲ ਸੀ। ਔਰ ਇਹਦੇ ਚ ਜਿਵੇਂ ਤੁਸੀਂ ਕਿਹਾ ਵੀ ਸੈਂਕੜਿਆਂ ਸਿੱਖ ਫੌਜੀ, ਇਹ ਹੁਣ ਅਸੀਂ ਧਰਮੀ ਫੌਜੀਆਂ ਦੀ ਗੱਲ ਨਹੀਂ ਕਰ ਰਹੇ। ਧਰਮੀ ਫੌਜੀ ਤਾਂ ਉਹ ਜਿਨ੍ਹਾਂ ਨੇ ਪ੍ਰੋਟੈਸਟ ਦੇ ਵਿੱਚ ਆਪਣੀਆਂ ਬੈਰਕਾਂ ਛੱਡੀਆਂ ਜਦੋਂ ਜੂਨ 84 ਦਾ ਹਮਲਾ ਹੋਇਆ। ਪਰ ਇਸ ਪੀਰੀਅਡ 'ਚ ਸੈਂਕੜਿਆਂ ਸਿੱਖ ਫੌਜੀ, ਜਿਨ੍ਹਾਂ 'ਚ ਕਰਨਲ, ਮੇਜਰ ਲੈਵਲ ਦੇ ਲੋਕ, ਕਿਉਂਕਿ ਜਿਹੜੇ ਛੁੱਟੀ ਤੇ ਆਉਂਦੇ ਨੇ ਔਰ ਉਹਨਾਂ ਨੇ ਜੁਆਇਨ ਕਰਨਾ ਹੁੰਦਾ, ਦਿੱਲੀ ਦੇ ਇੱਕ ਸਟੇਸ਼ਨ ਦੇ ਨੇੜੇ ਇੱਕੋ ਹੀ ਥਾਂ ਦੇ ਉੱਤੇ 36 ਸਿੱਖ ਫੌਜੀ, ਜਿਨ੍ਹਾਂ 'ਚ ਇੱਕ ਕਰਨਲ ਹੈ, ਇੱਕ ਮੇਜਰ ਹੈ, 2 ਕਪਤਾਨ ਨੇ, ਉਹ ਜਿਉਂਦੇ ਸਾੜੇ ਗਏ ਗੱਡੀਆਂ 'ਚੋਂ ਧੂ ਕੇ, ਕਿਉਂਕਿ ਉਹਨਾਂ ਦੇ ਕੋਲ ਜਿਹੜੇ ਉਹਨਾਂ ਦੇ ਵੈਪਨ ਵੀ ਹੁੰਦੇ ਨੇ, ਉਹ ਸਮਾਨ ਦੇ ਵਿੱਚ ਹੀ ਹੁੰਦਾ, ਅੱਡ ਕਰਕੇ ਤੁਸੀਂ ਰੱਖੇ ਹੁੰਦੇ ਨੇ, ਔਰ ਯੂਨੀਫਾਰਮ ਦੇ ਵਿੱਚ। ਸੋ ਅੱਜ ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਅਸੀਂ ਬਾਰ-ਬਾਰ ਹੁਣੇ ਤਾਂ ਅਸੀਂ ਕਹਿਣਾ ਹੀ ਛੱਡ ਦਿੱਤਾ ਹੈ ਕਿ ਜੀ ਸਾਨੂੰ ਜਸਟਿਸ ਚਾਹੀਦਾ ਹੈ, ਜਸਟਿਸ ਹੁਣ ਅਸੀਂ ਇਹਨਾਂ ਨੂੰ ਦਿਆਂਗੇ। ਔਰ ਇਹਨਾਂ ਦਾ ਜਸਟਿਸ, ਵਾਰ ਕ੍ਰਿਮੀਨਲਸ ਦਾ ਜਸਟਿਸ ਉਹੀ ਹੁੰਦਾ ਹੈ ਜੋ ਹਿਟਲਰ ਦੇ ਨਾਲ ਹੋਇਆ, ਜੋ ਮਸੋਲਨੀ ਦੇ ਨਾਲ ਹੋਇਆ। ਲੇਕਿਨ ਕਲੈਕਟਿਵ ਕੌਮਾਂ ਜਦੋਂ ਇਸ ਕਿਸਮ ਦੀ ਨਸਲਕੁਸ਼ੀ ਦਾ ਸ਼ਿਕਾਰ ਹੁੰਦੀਆਂ, ਫਿਰ ਉਹ ਰਿਜ਼ੋਲਵ ਕਰਦੀਆਂ ਕਿ ਲਿਬਰੇਸ਼ਨ
ਆਜ਼ਾਦੀ ਆਜ਼ਾਦੀ ਆਜ਼ਾਦੀ। ਸੋ ਇਹ ਸਾਡੀ ਆਜ਼ਾਦੀ ਅਲਟੀਮੇਟਲੀ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਐਸਟੈਬਲਿਸ਼ ਕਰਨਾ ਹੀ ਸਾਡਾ ਜਸਟਿਸ ਹੋਏਗਾ। ਜੀ। ਤੇ ਫਿਰ ਵਾਰ ਕ੍ਰਿਮੀਨਲਸ ਨੂੰ ਅਸੀਂ ਜਿਹੜਾ ਧੂ ਕੇ ਲਿਆਵਾਂਗੇ ਔਰ ਉਹਨਾਂ ਨੂੰ ਉਹਨਾਂ ਦੀ ਬਣਦੀ ਸਜ਼ਾ ਦੇਵਾਂਗੇ ਜੀ। ਇੰਟਰਨੈਸ਼ਨਲ ਕਾਨੂੰਨਾਂ ਦੇ ਮੁਤਾਬਕ, ਜੋ ਕਿ ਜੈਨੋਸਾਈਡ ਕਰਨ ਵਾਲਿਆਂ ਦੇ ਲਈ, ਵਾਰ ਕ੍ਰਿਮੀਨਲਸ ਦੇ ਲਈ ਨਿਰਧਾਰਿਤ ਕੀਤੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਜਿਹੜੀ ਇਨਸਾਫ ਦੀ ਜਿਹੜੀ ਆਵਾਜ਼ ਆ ਉਸ ਨੂੰ ਬੁਲੰਦ ਕਰ ਰਿਹਾ। ਔਰ ਟੀਵੀ 84 ਪਹਿਲੇ ਦਿਨ ਤੋਂ ਹੀ ਤੁਹਾਡੇ ਪਿਆਰ ਸਦਕਾ, ਵਿਸ਼ਵਾਸ ਸਦਕਾ ਤੇ ਡੋਨੇਸ਼ਨ ਸਦਕਾ ਜਿਹੜਾ ਦੁਨੀਆ ਭਰ ਦੇ ਵਿੱਚ ਦੇਖਿਆ ਜਾ ਰਿਹਾ। ਔਰ ਟੀਵੀ 84 ਗੁਰੂ ਨਾਨਕ ਸਾਹਿਬ ਦੀਆਂ ਜਿਹੜੀ ਸਾਂਝੀ ਵਾਲਤਾ ਦੀਆਂ ਜਿਹੜੀਆਂ ਟੀਚਿੰਗਸ ਨੇ ਉਸ ਨੂੰ ਸਾਰੇ ਸੰਸਾਰ ਦੇ ਵਿੱਚ ਪ੍ਰਚਾਰ ਤੇ ਪ੍ਰਸਾਰਿਆ ਹੈ। ਸੋ ਟੀਵੀ 84 ਡੋਨੇਸ਼ਨ ਦੀ ਹੱਕਦਾਰ ਹੈ। ਸੋ ਟੀਵੀ 84 ਨੂੰ ਜਿਹੜੀ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫਾਰ ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਸੋ ਇਸ ਨੂੰ ਦਿੱਤੀ ਕਿ ਤੁਹਾਡੀ ਇੱਕ ਵੀ ਜਿਹੜੀ ਪੈਣੀ ਹੈ ਟੈਕਸ ਡਿਡਕਟੇਬਲ ਹੈ। ਸੋ ਡੋਨੇਸ਼ਨ ਕਰਨ ਲਈ ਤੁਸੀਂ ਟੀਵੀ 84 ਦੀ ਜਿਹੜੀ ਐਪ ਤੇ ਜਾ ਕੇ ਜਾਂ ਫਿਰ tv84.tv ਤੇ ਜਾ ਕੇ ਡੋਨੇਟ ਦੇ ਜਿਹੜੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਜਿਹੜੀ ਡੋਨੇਸ਼ਨ ਹੈ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ ਵਨ ਸ਼ਾਟ ਵੀ ਜਿਹੜੀ ਤੁਸੀਂ ਕਰ ਸਕਦੇ ਹੋ। ਡੋਨੇਟ ਕਰਨ ਲਈ ਤੁਸੀਂ ਬੈਂਕ ਅਕਾਊਂਟ, ਜੈਲੀ, ਹਰ ਕਿਸਮ ਦਾ ਜਿਹੜਾ ਕ੍ਰੈਡਿਟ ਕਾਰਡ ਹੈ, ਡੈਬਿਟ ਕਾਰਡ, ਪੇਪਲ ਦੀ ਵਰਤੋਂ ਵੀ ਕਰ ਸਕਦੇ ਹੋ। ਸੋ ਟੀਵੀ 84 ਦੇ ਨਾਮ ਤੇ ਤੁਸੀਂ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA। ਜਾਂ ਫਿਰ ਤੁਸੀਂ ਫੋਨ ਜਾਂ WhatsApp ਵੀ ਸਾਨੂੰ ਕਰ ਸਕਦੇ ਹੋ ਸਾਡੇ ਇਸ ਨੰਬਰ ਤੇ 5166191984। ਜਾਂ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਸਾਡੇ ਈਮੇਲ ਪਤੇ ਤੇ ਜਿਸ ਤਰ੍ਹਾਂ ਕਿ support@tv84.tv ਤੇ। ਸੋ ਅਸੀਂ ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।